ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਹੈ, ਉਸ ਤੇ ਮਾਰਾਂਗੇ ਝਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਫੋਨ ਨੰਬਰ 4082722500, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ, ਸਤਨਾਮ ਸਿੰਘ ਗਿੱਲ ਤੇ ਪਰਿਵਾਰ, ਸਲਮਾ, ਜਸਵੀਰ ਸਿੰਘ ਜੋਸ਼ਨ, ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ SYL ਦੇ ਸੁਣਵਾਈ ਜਿਹੜੀ ਹੋਣੀ ਆ 24 ਨੂੰ, ਉਸ ਦੀ ਗੱਲਬਾਤ ਕਰਦੇ ਹਾਂ। ਬਲਤੇਜ ਪੰਨੂ ਜੀ, SYL ਨਹਿਰ ਤੇ ਜਿਹੜੀ ਸੁਣਵਾਈ ਹੋਣੀ ਆ 24 ਨਵੰਬਰ ਨੂੰ, ਉਸ ਤੇ ਪਹਿਲਾਂ ਕੀ ਕੁਛ ਚੱਲ ਰਿਹਾ ਹੈ? ਇਹ ਜੀ ਇਹ ਮਾਮਲਾ ਕਿਉਂਕਿ ਹਰਿਆਣਾ ਲੈ ਕੇ ਗਿਆ ਜੀ, ਦੁਬਾਰਾ ਫਿਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜ਼ਮੀਨ ਡੀਨੋਟੀਫਾਈਡ ਕੀਤੀ ਗਈ ਆ, ਜਿਹੜੀ ਜ਼ਮੀਨ ਕਿਸਾਨਾਂ ਨੂੰ ਵਾਪਸ ਜਿਹੜੀ ਆ ਜੀ 4 ਜ਼ਿਲ੍ਹਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ, ਉਸ ਮਾਮਲੇ ਦੇ ਉੱਤੇ ਜਿਹੜਾ ਹਰਿਆਣੇ ਦੀ ਅਰਜ਼ੀ ਦੇ ਉੱਤੇ ਸੁਣਵਾਈ ਜਿਹੜੀ ਆ ਜੀ, ਉਹਦੇ ਤੋਂ ਇੱਕ ਬੈਂਚ ਜਿਹੜਾ ਜੀ ਜਸਟਿਸ UU ਲਲਿਤ ਵਾਲਾ, ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਜੀ। ਔਰ ਇਹਦੇ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਸ 24 ਨਵੰਬਰ ਨੂੰ ਜ਼ਿਲ੍ਹਾ ਦੇ ਵਾਸਤੇ ਅੱਗੇ ਹੋਰ ਬੈਂਚ ਦੇ ਕੋਲੇ ਜਿਹੜਾ ਜੀ ਉਹ ਲਾ ਦਿੱਤਾ ਹੈ। ਹਰਿਆਣੇ ਦੀ ਅਰਜ਼ੀ ਦੀ ਸੁਣਵਾਈ ਦੇ ਵਾਸਤੇ ਜਿਹੜੇ ਜਸਟਿਸ PC ਘੋਸ਼ ਤੇ ਜਸਟਿਸ UU ਲਲਿਤ ਦੇ ਉੱਤੇ ਆਧਾਰਿਤ ਬੈਂਚ ਦੇ ਉੱਤੇ ਇਹ ਕੋਲੇ ਲੱਗੀ ਸੀਗੀ। ਉਹਨਾਂ ਨੇ ਇਹ ਕਿਹਾ ਜੀ ਉਹ ਖੁਦ ਨੂੰ ਇਸ ਕੇਸ ਤੋਂ ਲਾਂਭੇ ਕਰਨਾ ਚਾਹੁੰਦੇ ਨੇ। ਇਹਦੇ ਵਿੱਚ ਉਹਨਾਂ ਨੇ ਕੋਈ ਕਾਰਨ ਜਿਹੜਾ ਜੀ ਉਹ ਨਹੀਂ ਦੱਸਿਆ ਕਿ ਕਿਉਂ ਉਹ ਜਿਹੜਾ ਜੀ ਇਹਨੂੰ ਲਾਂਭੇ ਕਰਨਾ ਚਾਹੁੰਦੇ ਨੇ। ਰਾਜ ਨੇ ਸੁਪਰੀਮ ਕੋਰਟ ਦੇ 15 ਜਨਵਰੀ 2002 ਤੇ 4 ਜੂਨ 2004 ਦੇ ਫੈਸਲਿਆਂ ਦੇ ਮੁਤਾਬਕ ਨਹਿਰ ਜਿਹੜੀ ਹੈ ਜੀ ਉਹਦਾ ਨਿਰਮਾਣ ਕਰਾਉਣ ਦੀ ਥਾਂ ਅਪੀਲ ਜਿਹੜੀ ਆ ਉਹ ਕੀਤੀ ਸੀਗੀ। ਔਰ ਹਰਿਆਣੇ ਨੇ 17 ਨਵੰਬਰ ਨੂੰ ਇਸ ਕੇਸ ਦੀ ਛੇਤੀ ਸੁਣਵਾਈ ਦੀ ਅਪੀਲ ਕਰਦਿਆਂ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਖਿਝੇ ਪੰਜਾਬ ਦੇ ਵੱਲੋਂ ਪਿਛਲੇ ਦਿਨੀ ਕੁਝ ਜਿਹੜੇ ਚੁੱਕੇ ਗਏ ਕਦਮ ਨੇ, ਉਹਦੇ ਮੱਦੇ ਨਜ਼ਰ ਇਹ ਮੁੱਦਾ ਜਿਹੜਾ ਜੀ ਉਹ ਭੜਕਾਊ ਬਣ ਗਿਆ। ਹੁਣ ਜਿਹੜੀ ਬਹੁਤੀ ਨਿਗਾਹ ਹੈ ਜੀ ਉਹ ਲੱਗੀ ਰਹੂਗੀ 24 ਤਰੀਕ ਦੇ ਉੱਤੇ। ਉਂਝ ਵੈਸੇ ਇਹ ਹਰਿਆਣੇ ਨੂੰ ਇਸ ਗੱਲ ਦੀ ਉਮੀਦ ਸੀਗੀ ਕਿ ਸਟੇ ਜਿਹੜਾ ਜੀ ਉਹ ਲੱਗ ਸਕਦਾ ਹੈ, ਜਿਹੜੇ ਡੀਨੋਟੀਫਾਈ ਕੀਤਾ ਗਿਆ ਜਾਂ ਜਿਹੜੀਆਂ ਜ਼ਮੀਨਾਂ ਦੇ ਇੰਤਕਾਲ ਜਿਹੜੇ ਆ ਜੀ ਉਹ ਚੜਾਏ ਜਾ ਰਹੇ ਨੇ। ਇਹ ਵੀ ਹਰਿਆਣੇ ਨੂੰ ਇੱਕ ਕਿਸਮ ਦੇ ਨਾਲ ਇੱਕ ਝਟਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਇਹ ਸਟੇ ਨਹੀਂ ਮਿਲਿਆ। ਜੀ, ਤੇ ਅੱਗੇ ਆਪਾਂ ਨੋਟਬੰਦੀ ਦੀ ਗੱਲ ਕਰੀਏ ਕਿ ਨੋਟਬੰਦੀ ਤੋਂ ਹਰੇਕ ਤਬਕਾ ਹੀ ਬਹੁਤ ਤੰਗ ਆ। ਵੱਖ-ਵੱਖ ਤਬਕਿਆਂ ਦੀ ਆਪਾਂ ਗੱਲ ਕੀਤੀ ਆ, ਤੇ ਹੁਣ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਆ ਰਹੀਆਂ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਚਿੰਤਾ ਦੀਆਂ ਲਕੀਰਾਂ ਜਿਹੜੀਆਂ ਨੇ ਜੀ ਉਹ ਵੱਡੀਆਂ ਹੋਈਆਂ ਨੇ ਕਿਸਾਨਾਂ ਦੇ ਮੱਥਿਆਂ ਦੇ ਉੱਤੇ ਜੀ, ਕਿਉਂਕਿ ਉਹਦਾ ਕਾਰਨ ਇਹ ਆ ਕਿ ਜਿਹੜੇ ਨੋਟਬੰਦੀ ਦੀ ਵਜ੍ਹਾ ਕਰਕੇ ਅੱਗੋਂ ਬੀਜ ਖਰੀਦਣ ਦੇ ਵਾਸਤੇ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਕਿਸਾਨਾਂ ਨੂੰ ਆ ਰਹੀ ਹੈ। ਬੇਸ਼ੱਕ ਕੱਲ ਰਾਤ ਜਿਹੜਾ ਜੀ ਇੱਕ ਫੈਸਲਾ ਸੈਂਟਰ ਦੀ ਸਰਕਾਰ ਨੇ ਲਿਆ ਕਿ ਜਿਹੜੇ ਬੀਜ ਨੇ ਉਹਦੇ ਖਰੀਦਣ ਦੇ ਵਾਸਤੇ ਪੁਰਾਣੇ ਨੋਟ ਜਿਹੜੇ ਨੇ ਉਹ ਚਲਾਏ ਜਾ ਸਕਦੇ ਨੇ, ਪਰ ਸਿਰਫ ਬੀਜ ਖਰੀਦਣ ਦੇ ਵਾਸਤੇ ਕਿਸਾਨਾਂ ਨੂੰ ਨੋਟ ਜਿਹੜੇ ਆ ਜੀ ਉਹ ਇਹ ਚਲਾ ਦੇਣੇ, ਉਹਦੇ ਨਾਲ ਕਿਸਾਨਾਂ ਦੀ ਹਾਲਤ ਜਿਹੜੀ ਆ ਜੀ ਉਹ ਸੁਧਰ ਜੂਗੀ ਜਾਂ ਉਹਨਾਂ ਦੇ ਕੁਝ ਅੱਛੇ ਦਿਨ ਆ ਜਾਣਗੇ, ਇਹ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਕਮਿਸ਼ਨ ਏਜੰਟ ਜਿਹੜੇ ਨੇ ਆੜ੍ਹਤੀਏ ਕਿਸਾਨਾਂ ਨੂੰ ਕੁਝ ਅਦਾਇਗੀਆਂ ਉਹਨਾਂ ਨੇ ਨਗਦੀ ਜਿਹੜੀਆਂ ਉਹ ਕੀਤੀਆਂ ਨੇ, ਕੁਝ ਭੁਗਤਾਨ ਜਿਹੜਾ ਚੈੱਕਾਂ ਦੇ ਰਾਹੀਂ ਜਿਹੜਾ ਜੀ ਉਹ ਕੀਤਾ ਜਾ ਰਿਹਾ, ਕੁਝ ਪੁਰਾਣੇ ਨੋਟਾਂ ਦੇ ਰਾਹੀਂ ਵੀ ਜਿਹੜਾ ਜੀ ਉਹ ਭੁਗਤਾਨ ਕੀਤਾ ਜਾ ਰਿਹਾ। ਪਰ ਕਿਸਾਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਜੀ ਕਿ ਕਈ ਕਿਸਮ ਦੀਆਂ ਮੁਸ਼ਕਲਾਂ ਉਹਨਾਂ ਦੇ ਉੱਤੇ ਇਸ ਵੇਲੇ ਆ ਰਹੀਆਂ ਨੇ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਖੜੀ ਹੋਈ ਆ ਬੀਜ ਖਰੀਦਣੇ, ਜਾਂ ਫਿਰ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਰੱਖੇ ਹੋਏ ਨੇ ਉਹਨਾਂ ਨੂੰ ਵੱਡੀ ਜਿਹੜੀ ਹੈ ਜੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਡਾ ਸੌਖਾ ਸੈਂਟਰ ਦੀ ਸਰਕਾਰ ਨੇ ਸਮਝਿਆ ਸੀਗਾ ਕਿ ਜੀ ਤੁਸੀਂ ਲਿਆ ਕੇ ਵਿਆਹ ਦਾ ਕਾਰਡ ਜਿਹੜਾ ਜੀ ਉਹ ਲਾ ਦਿਓ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਜੀ 2.5 ਲੱਖ ਰੁਪਈਆ ਕਢਾਉਣ ਦੀ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਹੈ ਉਹਦੀ ਇਜਾਜ਼ਤ ਮਿਲ ਜੂਗੀ। ਇੱਦਾਂ ਦਾ ਕੁਝ ਵੀ ਜਿਹੜਾ ਨਹੀਂ ਹੈਗਾ ਜੀ, ਐਡਾ ਸੌਖਾ ਨਹੀਂ ਉਹ ਜਿਹੜਾ ਜੀ ਉਹ ਮਿਲ ਰਿਹਾ। ਜਿਹੜਾ ਆਲੂਆਂ ਦਾ ਬੀਜ ਹੈ ਜੀ ਪਹਿਲਾਂ 700 ਤੋਂ 900 ਰੁਪਈਏ ਪ੍ਰਤੀ 50 ਕਿਲੋ ਜਿਹੜਾ ਉਹ ਵਿਕ ਰਿਹਾ ਸੀਗਾ, ਉਸ ਬੀਜ ਦਾ ਰੇਟ ਜਿਹੜਾ ਜੀ ਹੁਣ 250 ਤੋਂ ਲੈ ਕੇ 300 ਰੁਪਈਏ ਕਿਲੋ ਤੱਕ ਜਿਹੜਾ ਜੀ ਉਹ ਆ ਗਿਆ, ਭਾਵ ਕਿ ਖਰੀਦਦਾਰ ਕੋਈ ਨਹੀਂਗਾ। ਹੁਣ ਜਿਹੜੇ ਬੰਗਾਲ ਤੇ ਗੁਜਰਾਤ ਦੇ ਵਿੱਚ ਆਲੂ ਲੈ ਕੇ ਗਏ ਸੀਗੇ ਜੀ ਲੋਕ ਉੱਥੇ ਬੀਜ ਵੇਚਣ ਦੇ ਵਾਸਤੇ, ਉਹ ਉੱਥੇ ਫਸ ਗਏ।
ਨਾ ਉੱਥੇ ਪੈਸਿਆਂ ਦੀ ਅਦਾਇਗੀ ਜਿਹੜੀ ਹੈ ਜੀ ਉਹ ਹੋ ਰਹੀ ਆ, ਨਾ ਉਹ ਜਿਹੜਾ ਜੀ ਉੱਥੇ ਰੁਕਣ ਜੋਗੇ ਨੇ, ਨਾ ਉਹ ਵਾਪਸ ਜਿਹੜਾ ਜੀ ਉਹ ਆਉਣ ਜੋਗੇ ਨੇ। ਸੋ ਇਹ ਹਾਲਾਤ ਜਿਹੜੇ ਜੀ ਬਾਕੀ ਬਿਜ਼ਨਸ ਤੇ ਵੀ ਬਣੇ ਨੇ, ਜਿਨ੍ਹਾਂ ਦੀ ਆਪਾਂ ਵੱਖ-ਵੱਖ ਸਮੇਂ ਤੇ ਗੱਲ ਜਿਹੜੀ ਉਹ ਕਰਦੇ ਰਹੇ ਆ। ਇਸ ਵੇਲੇ ਹਾਲਾਤ ਇਹ ਬਣ ਗਏ ਜੀ 50-55 ਲੱਖ ਰੁਪਈਏ ਵਾਲਾ ਜਿਹੜਾ ਕਿੱਲਾ ਸੀਗਾ ਉਹ 10-12 ਲੱਖ ਰੁਪਈਏ ਤੇ ਆ ਗਿਆ। ਤੇ ਉਦੋਂ ਵੱਡੀ ਗੱਲ ਇਹ ਆ ਜੀ ਉਹਦਾ ਗਾਹਕ ਇਸ ਪੈਸੇ ਦੇ ਵਿੱਚ ਵੀ ਜਿਹੜਾ ਜੀ ਉਹ ਨਹੀਂ ਹੈਗਾ। ਜਿਹੜਾ ਛੋਟਾ ਬਿਜ਼ਨਸ ਆ, ਜਿਹੜੇ ਦੁਕਾਨਦਾਰ ਨੇ, ਛੋਟੇ ਰੇਹੜੀਆਂ ਵਾਲੇ ਨੇ, ਸਬਜ਼ੀਆਂ ਵਾਲੇ ਨੇ, ਉਹ ਤਬਾਹੀ ਦੇ ਕੰਢੇ ਜਿਹੜਾ ਜੀ ਉਹ ਜਾ ਖੜੇ ਹੋਏ ਨੇ ਜੀ। ਇਹੀ ਭਾਰਤ ਦੇ ਅੱਛੇ ਦਿਨ ਆਉਣ ਵਾਲੇ ਸੀ। ਆਪਾਂ ਜੀ ਇਕੱਲੀ ਪੰਜਾਬ ਦੀ ਗੱਲ ਨਹੀਂ ਕਰਦੇ, ਪੂਰੇ ਭਾਰਤ ਦੇ ਵਿੱਚ ਜਿਹੜਾ ਇੱਕ ਤਬਕਾ ਆ, ਗਰੀਬ ਤਬਕਾ, ਉਹਦਾ ਬਹੁਤ ਮੰਦਾ ਹਾਲ ਆ, ਕਿਸਾਨਾਂ ਦਾ ਬਹੁਤ ਮੰਦਾ ਹਾਲ ਆ। ਅੱਗੇ ਆਪਾਂ ਪੰਜਾਬ ਕਾਂਗਰਸ ਦੀ ਗੱਲ ਕਰੀਏ, ਵੱਖ-ਵੱਖ ਪਾਰਟੀਆਂ ਦੇ ਵਿੱਚ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ ਤੇ ਉਹਨਾਂ ਦੇ ਵਿੱਚ ਬੜੀ ਭੱਜ ਦੌੜ ਲੱਗਦੀ ਆ, ਤੇ ਇਸੇ ਤਰ੍ਹਾਂ ਜੀ ਕਾਂਗਰਸ ਦਾ ਅੰਦਰੂਨੀ ਕਲੇਸ਼ ਵਧਿਆ। ਬਿਲਕੁਲ ਜੀ, ਐਕਚੁਅਲੀ ਜਿਹੜੇ ਕੁਝ ਲੋਕ ਕਾਂਗਰਸ ਦੇ ਵਿੱਚ ਆ ਰਹੇ ਨੇ ਨਿਰੰਤਰ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰੀ ਲਿਆ ਰਹੇ ਨੇ, ਉਹਦੀ ਵਜ੍ਹਾ ਕਰਕੇ ਇਹ ਜਿਹੜਾ ਦੀ ਰੌਲਾ ਰੱਪਾ ਵਧਿਆ। ਕੱਲ ਵੀ ਜਿਹੜੇ ਕੁਝ ਲੋਕ ਆਏ ਨੇ, ਇੱਕ ਤਾਂ ਸਾਬਕਾ ਸੰਸਦ ਮੈਂਬਰ ਗਾਲਿਬ ਦਾ ਜਿਹੜਾ ਜੀ ਪੋਤਰਾ ਸੋਨੀ ਗਾਲਿਬ ਜਿਹੜਾ ਜੀ ਆ ਬਲਵੀਰ ਸਿੱਧੂ ਤਲਵੰਡੀ ਸਾਬੋ ਤੋਂ ਅਕਾਲੀ ਦਲ ਚੋਂ ਆਏ ਨੇ, ਆਮ ਆਦਮੀ ਪਾਰਟੀ ਦੇ ਵਿੱਚ ਗਏ, ਕੁਝ ਸਮਾਂ ਪਹਿਲਾਂ ਰਿਟਾਇਰਮੈਂਟ ਲੈ ਕੇ ਗਏ ਜਿਹੜੇ ਸੋਢੀ ਨੇ, ਜਿਹੜੇ ਸਾਬਕਾ ਓਲੰਪੀਅਨ ਨੇ, ਉਹ ਵੀ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਆਏ ਨੇ, ਕਿਉਂਕਿ ਉਹ ਟਿਕਟ ਭਾਲਦੇ ਸੀਗੇ, ਨਵੇਂ ਸ਼ਹਿਰ ਤੋਂ ਮਿਲੀ ਨਹੀਂ, ਹੁਣ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਨੇ। ਇਹਨੂੰ ਲੈ ਕੇ ਜਿਹੜਾ ਕਾਂਗਰਸ ਦਾ ਅੰਦਰੂਨੀ ਕਲੇਸ਼ ਆ ਉਹ ਡੇ ਬਾਈ ਡੇ ਵੱਧਦਾ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਗੱਲ ਦੀ ਜਿਹੜਾ ਜੀ ਦਾਅਵਾ ਕਰ ਰਹੇ ਨੇ ਕਿ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਜਿਹੜੇ ਵੱਡੇ ਸਿਆਸੀ ਨੇਤਾ ਨੇ ਉਹਨਾਂ ਨੂੰ ਕਾਂਗਰਸ ਟਿਕਟਾਂ ਦੇਊਗੀ, ਕਿਉਂਕਿ ਉਹ ਆਪਣਾ ਧੜਾ ਜਿਹੜਾ ਜੀ ਮਜ਼ਬੂਤ ਕਰ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਹੋਰੀ ਇਹ ਕਹਿ ਰਹੇ ਨੇ, ਨਾਲ ਉਹਨਾਂ ਦੇ ਸ਼ਮਸ਼ੇਰ ਸਿੰਘ ਦੂਲੋ ਨੇ, ਕਿ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਇਹ ਗੱਲ ਕਹਿੰਦੇ ਨੇ ਕਿ 3 ਸਾਲ ਦੀ ਇਹਦੇ ਉੱਤੇ ਕੰਡੀਸ਼ਨ ਲਾ ਦਿਓ ਕਿ 3 ਸਾਲ ਜਿਹੜੀ ਹੈ ਜੀ ਉਹ ਚੋਣ ਉਹਨਾਂ ਨੂੰ ਨਹੀਂ ਲੜਾਈ ਜਾਊਗੀ ਪਾਰਟੀ ਦੇ ਵੱਲੋਂ, ਉਹ 3 ਸਾਲ ਪਹਿਲਾਂ ਪਾਰਟੀ ਦੇ ਵਿੱਚ ਕੰਮ ਕਰਨ। ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਸਿੱਧਾ ਹਮਲਾ ਜਿਹੜਾ ਜੀ ਪ੍ਰਤਾਪ ਸਿੰਘ ਬਾਜਵਾ ਤੇ ਇਸ ਗੱਲੋਂ ਕਰਤਾ ਕਿ ਤੁਸੀਂ ਇਹ ਦੱਸੋ, ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦਿੱਤੀ ਗਈ ਸੀ ਜਾਂ ਬਰਨਾਲਾ ਪਰਿਵਾਰ ਨੂੰ ਜਿਹੜੀ ਟਿਕਟ ਦਿੱਤੀ ਗਈ ਸੀ, ਉਹਨਾਂ ਨੂੰ ਕਿੰਨਾ ਸਮਾਂ ਹੋਇਆ ਸੀ ਕਾਂਗਰਸ ਦੇ ਵਿੱਚ ਆਇਆ। ਉਹ ਇਹ ਕਹਿੰਦੇ ਨੇ ਕਿ ਜੇ ਉਦੋਂ ਇਹੋ ਜਿਹੀ ਕੰਡੀਸ਼ਨ ਨਹੀਂ ਹੈਗੀ ਸੀ ਤੇ ਹੁਣ ਇਹ ਜਿਹੜੀ ਕੰਡੀਸ਼ਨ ਆ ਉਹ ਕਿਉਂ ਜਿਹੜੀ ਆ ਉਹ ਲਾਈ ਜਾ ਰਹੀ ਆ। ਸੋ ਕਾਂਗਰਸੀ ਆਗੂਆਂ ਦੇ ਵਿਚਾਲੇ ਜਿਹੜਾ ਇਹ ਚੱਲ ਰਿਹਾ ਕਾਟੋ ਕਲੇਸ਼ ਹੈ ਜੀ, ਉਹ ਇਹਨਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਉਹ ਇਸ ਵੇਲੇ ਗੰਭੀਰ ਹੋ ਗਿਆ। ਬੇਸ਼ੱਕ ਇਹ ਜਿਹੜੇ ਸਾਰੇ ਅਖਤਿਆਰ ਨੇ ਉਹ ਸੋਨੀਆ ਗਾਂਧੀ ਹੋਰਾਂ ਨੂੰ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਦੇ ਦਿੱਤੇ ਗਏ ਨੇ, ਪਰ ਉਸ ਮੀਟਿੰਗ ਦੇ ਵਿੱਚ ਕਾਫੀ ਕੁਝ ਜਿਹੜਾ ਜੀ ਉਹ ਕਾਂਗਰਸੀ ਆਗੂਆਂ ਨੇ ਇੱਕ ਦੂਜੇ ਦੇ ਖਿਲਾਫ ਜਿਹੜਾ ਜੀ ਉਹ ਬੋਲਿਆ। ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਜਿਹੜਾ ਕੋਈ ਮੌਕਾ ਖੰਝਾਉਣਾ ਨਹੀਂ ਚਾਹੁੰਦੇ ਪ੍ਰਤਾਪ ਸਿੰਘ ਬਾਜਵਾ ਹੋਰੀ, ਇਸ ਕਰਕੇ ਕਿਉਂਕਿ ਉਹਨਾਂ ਨੂੰ ਪੀੜ ਤਾਂ ਅਜੇ ਵੀ ਨਹੀਂ ਨਾ ਭੁੱਲੀ ਕਿ ਕਿਹੜੇ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉਹਨਾਂ ਦੇ ਕੋਲੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੋਹੀ ਸੀ ਜੀ। ਬੜਾ ਕੁਝ ਹੋਣਾ ਜੀ ਹਜੇ ਜਿਉਂ-ਜਿਉਂ ਟਿਕਟਾਂ ਜਿਹੜੀਆਂ ਵੰਡ ਹੁੰਦੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਅਕਾਲੀ ਦਲ ਇੱਕ ਪੈਂਤੜਾ ਖੇਡਣ ਲੱਗਾ ਸੀਗਾ ਰਿਜ਼ਰਵ ਸੀਟਾਂ ਤੇ, ਉੱਥੇ ਉਮੀਦਵਾਰ ਬਦਲਨੇ ਸੀਗੇ ਪਰ ਉਹ ਜਿਹੜਾ ਪੈਂਤੜਾ ਉਹ ਫੇਲ ਹੁੰਦਾ ਦਿਸ ਰਿਹਾ। ਐਕਚੁਅਲੀ ਜੀ ਪੰਜਾਬ ਦੇ ਵਿੱਚ 34 ਸੀਟਾਂ ਨੇ ਜਿਹੜੀਆਂ ਰਾਖਵੀਆਂ ਨੇ, ਰਿਜ਼ਰਵ ਸੀਟਾਂ ਨੇ। ਪਿਛਲੀ ਵਾਰੀ ਬਹੁਤ ਵੱਡਾ ਹੁੰਗਾਰਾ ਜਿਹੜਾ ਜੀ ਉਹ ਅਕਾਲੀ ਦਲ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮਿਲਿਆ ਸੀਗਾ। 21 ਸੀਟਾਂ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਸੀਗਾ, ਜਿੱਤ ਹਾਸਲ ਕੀਤੀ ਸੀ, ਜਦੋਂ ਕਿ 34 ਸੀਟਾਂ ਚੋਂ ਸਿਰਫ 10 ਜਿਹੜੀਆਂ ਜੀ ਉਹ ਮਿਲੀਆਂ ਸੀਗੀਆਂ ਜਿਹੜੇ ਕਾਂਗਰਸ ਨੂੰ। ਔਰ ਜਿਹੜੇ ਹੁਣ ਅਕਾਲੀ ਦਲ ਨੇ ਰਣਨੀਤੀ ਜਿਹੜੀ ਹੈ ਜੀ ਉਹ ਇਸ ਵਾਰੀ ਇਹ ਬਣਾਈ ਹੈ ਕਿ ਸਭ ਤੋਂ ਵੱਧ ਜ਼ਿਆਦਾ ਧਿਆਨ ਜਿਹੜਾ ਜੀ ਉਹ ਦੇ ਰਹੇ ਨੇ ਰਿਜ਼ਰਵ ਸੀਟਾਂ ਦੇ ਉੱਤੇ। ਔਰ ਉਹਨਾਂ ਨੇ ਕੁਝ ਉਮੀਦਵਾਰ ਜਿਹੜੇ ਆ ਜੀ ਉਹ ਬਦਲੇ ਨੇ ਇਹਨਾਂ ਰਿਜ਼ਰਵ ਸੀਟਾਂ ਤੋਂ। ਸੀਨੀਅਰ ਅਕਾਲੀ ਆਗੂਆਂ ਨੂੰ ਰਾਖਵੀਆਂ ਸੀਟਾਂ ਦੀ ਨਿਗਰਾਨੀ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਪਹਿਲੀ ਸੂਚੀ ਦੇ ਵਿੱਚ ਇਸ ਤਰ੍ਹਾਂ ਦੇ 4 ਦਲਿਤ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਜੀ ਕਿ ਜਿਹੜੇ ਕਾਂਗਰਸੀ ਪਿਛੋਕੜ ਵਾਲੇ ਨੇ। ਇਹਦੇ 'ਚ ਅਜੀਤ ਸਿੰਘ ਸ਼ਾਂਤ ਸ਼ਾਮਲ ਨੇ, ਸੇਠ ਸਤਪਾਲ ਮੱਲ, ਕਬੀਰ ਦਾਸ, ਈਸ਼ਰ ਸਿੰਘ ਮਿਹਰਬਾਨ ਜਿਹੜੇ ਜੀ ਉਹ ਸ਼ਾਮਲ ਨੇ। ਪਾਰਟੀ ਦੇ ਅੰਦਰੂਨੀ ਸੂਤਰ ਕੁਝ ਦੱਸਦੇ ਨੇ ਜੀ ਕਿ ਜੈਤੋਂ ਤੋਂ ਗੁਰਦੇਵ ਸਿੰਘ ਬਾਦਲ, ਬੁਢਲਾਡਾ ਤੋਂ ਚੇਤਨ ਸਿੰਘ ਸਮਾਓ ਤੇ ਬਠਿੰਡਾ ਤੋਂ ਦਰਸ਼ਨ ਸਿੰਘ ਕੋਟਫੱਤਾ ਦੇ ਹਲਕੇ ਬਦਲਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਆ ਰਹੀਆਂ ਨੇ। ਇਹਦੇ ਨਾਲ ਹੋਇਆ ਇਹ ਕਿ ਜਿਹੜੇ ਪਹਿਲਾਂ ਬੈਠੇ ਹੋਏ ਲੋਕ ਨੇ ਇਹਨਾਂ ਸੀਟਾਂ ਦੇ ਉੱਤੇ ਅਕਾਲੀ ਦਲ ਦੇ, ਉਹਨਾਂ ਦੇ ਵਿੱਚ ਜਿਹੜੀਆਂ ਜੀ ਉਹ ਬਾਗੀ ਸੁਰਾਂ ਉਭਰੀਆਂ ਨੇ।
ਸਰਵਣ ਸਿੰਘ ਫਲੌਰ ਹੋਰੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਹੱਥ ਫੜ ਚੁੱਕੇ ਨੇ। ਅਵਿਨਾਸ਼ ਚੰਦਰ ਹੋਰਾਂ ਨੇ ਜਿਹੜਾ ਦੀ ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਮਹਿੰਦਰ ਕੌਰ ਜੋਸ਼, ਰਾਜਵਿੰਦਰ ਕੌਰ ਭਾਗੀ ਕੇ ਜਿਹੜੇ ਨੇ ਇਹ ਦੋਨੋਂ ਬਗਾਵਤ ਦਾ ਝੰਡਾ ਜਿਹੜਾ ਦੀ ਉਹ ਚੁੱਕੀ ਫਿਰਦੇ ਨੇ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਬੰਦੇ ਜਿਹੜੇ ਆ ਜੀ ਉਹ ਕਿਉਂ ਫਿੱਟ ਕੀਤੇ ਜਾ ਰਹੇ ਨੇ, ਉਹਨਾਂ ਦੀਆਂ ਇਹ ਜਿਹੜੀਆਂ ਸੀਟਾਂ ਬਣਦੀਆਂ ਸੀ। ਹੁਣ ਜਿਹੜੇ ਇਹ ਮਹਿੰਦਰ ਕੌਰ ਜੋਸ਼ ਨੇ ਜਾਂ ਰਾਜਵਿੰਦਰ ਕੌਰ ਭਾਗੀ ਕੇ ਨੇ ਜਾਂ ਅਵਿਨਾਸ਼ ਚੰਦਰ ਹੈ, ਇਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਗੰਢ ਧੁੱਪ ਆਪਣੀ ਜਿਹੜੀ ਆ ਜੀ ਉਹ ਕਰ ਰਹੇ ਨੇ। ਜੇ ਉਹ ਬਹੁਜਨ ਸਮਾਜ ਪਾਰਟੀ ਵੱਲ ਨੂੰ ਜਿਹੜਾ ਜੀ ਉਹ ਚਲੇ ਜਾਂਦੇ ਨੇ ਤਾਂ ਨਿਰਸੰਦੇਹ ਇਹ ਜਿਹੜਾ ਜੀ ਇੱਕ ਵੱਡੀ ਚੁਣੌਤੀ ਹੋਊਗੀ ਅਕਾਲੀ ਦਲ ਦੇ ਵਾਸਤੇ ਕਿ ਜਿਹੜਾ ਉਹਨਾਂ ਨੇ ਸੋਚਿਆ ਕਿ ਇਹ ਸੀਟਾਂ ਦੀ ਅਦਲਾ ਬਦਲੀ ਕਰਕੇ ਉਹ 21 ਨਾਲੋਂ ਵੱਧ ਹਲਕੇ ਜਿਹੜੇ ਆ ਜੀ ਉਹ ਜਿੱਤ ਲਊਗੀ ਇਸ ਵਾਰੀ। ਜਿਹੜਾ ਰਾਖਵੇਂ ਹਲਕੇ ਨੇ ਉਹਨਾਂ ਨੂੰ ਇਹ ਬਾਜੀ ਜਿਹੜੀ ਆ ਜੀ ਉਹਦੇ ਵਾਸਤੇ ਪੁੱਠੀ ਵੀ ਪੈ ਸਕਦੀ ਹੈ। ਬਿਲਕੁਲ ਜੀ, ਰੱਜ ਤੇ ਬੰਦੇ ਨੂੰ ਕਦੀ ਵੀ ਨਹੀਂ ਆਉਂਦਾ। ਕਾਫੀ ਟਾਈਮ ਤੋਂ ਇਹ ਰਹੇ ਨੇ ਜੀ ਵਿਧਾਇਕ। ਤੇ ਅੱਗੇ ਆਪਾਂ ਗੱਲ ਕਰਦੇ ਜੀ ਸਰਬੱਤ ਖਾਲਸਾ ਦੀ, ਪਹਿਲਾਂ ਵੀ ਕੀਤੀ ਸੀਗੀ ਕਿ ਜੋ ਵੀ ਕੁਝ ਚੱਲ ਰਿਹਾ ਹੈ ਇਸ ਤੋਂ ਪੰਜ ਪਿਆਰੇ ਵੱਖ ਹੋ ਗਿਆ ਸੀ, ਪਰ ਹੁਣ ਉਸ ਤੋਂ ਬਾਅਦ ਹੋਰ ਸਿੱਖ ਧਿਰਾਂ ਵੀ ਸਰਬੱਤ ਖਾਲਸਾ ਤੋਂ ਕਿਨਾਰਾ ਕਰਨ ਲੱਗੀਆਂ। 8 ਦਸੰਬਰ ਨੂੰ ਇਹ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਜੀ, ਜਿਸ ਦਿਨ ਅਕਾਲੀ ਦਲ ਨੇ ਰੈਲੀ ਕਰਨੀ ਆ, ਉਸੇ ਦਿਨ ਉਸੇ ਜਿਹੜੇ ਮੌਕੇ ਜੀ ਔਰ ਸਮਾਗਮ ਦੀਆਂ ਜਿਹੜੀਆਂ ਕੁਝ ਧਿਰਾਂ ਨੇ ਉਹ ਹੁਣ ਸੀਮਿਤ ਹੋ ਕੇ ਰਹਿ ਜਾਣ ਦੀ ਸੰਭਾਵਨਾ ਹੈ। ਜਿਵੇਂ ਇਹ ਸਮਝਿਆ ਜਾ ਰਿਹਾ ਜਿਹੜੇ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਸੀਗੇ, ਉਹਨਾਂ ਨੇ ਸਰਬੱਤ ਖਾਲਸਾ 2015 ਦੇ ਪ੍ਰਬੰਧਕਾਂ ਦੇ ਵੱਲੋਂ ਇੱਕਦਮ ਜਿਹੜਾ ਜੀ 8 ਦਸੰਬਰ ਨੂੰ ਸਰਬੱਤ ਖਾਲਸਾ ਮੁੜ ਕੇ ਪਹਿਲਾਂ ਵਾਲੇ ਥਾਂ ਤਲਵੰਡੀ ਸਾਬੋ ਵਿਖੇ ਜਿਹੜਾ ਜੀ ਉਹ ਸੱਦਿਆ ਗਿਆ। ਇਸ ਸਮਾਗਮ ਨੂੰ ਜਿਹੜਾ ਜੀ ਮੁੜ ਕੇ ਸੱਦਣ ਦੀ ਕੀਤੀ ਗਈ ਕਾਹਲੀ ਕਰਕੇ ਪੰਥਕ ਧਿਰਾਂ ਜਿਹੜੀਆਂ ਦੀ ਉਹ ਨਾਰਾਜ਼ ਹੋ ਰਹੀਆਂ ਨੇ। ਇਹ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਕਿਸੇ ਨੂੰ ਭਰੋਸੇ ਦੇ ਵਿੱਚ ਜਿਹੜਾ ਦੀ ਉਹ ਨਹੀਂ ਲਿਆ ਗਿਆ, ਨਾ ਇਹਦੇ ਸੰਬੰਧੀ ਕੋਈ ਵਿਧੀ ਵਿਧਾਨ ਜਿਹੜਾ ਜੀ ਉਹ ਤਿਆਰ ਹੋਇਆ। ਇਹਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਜਨਤਕ ਮੁੱਦੇ ਨੇ ਉਹਨਾਂ ਦੇ ਉੱਤੇ ਕੋਈ ਵਿਚਾਰ ਚਰਚਾ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਮੈਂ ਗੱਲ ਕੀਤੀ ਸੀ ਕਿ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਜੇਲ੍ਹ ਦੇ ਵਿੱਚ ਨੇ, ਪਿਛਲੇ ਸਰਬੱਤ ਖਾਲਸਾ ਦੇ ਦੌਰਾਨ ਜਿਹੜੀ ਉਹਨਾਂ ਨੂੰ ਜਥੇਦਾਰੀ ਸੌਂਪੀ ਗਈ ਸੀ, ਉਹਨਾਂ ਨੇ ਪਿਛਲੇ ਸਰਬੱਤ ਖਾਲਸਾ ਜਿਹੜਾ ਕੈਂਸਲ ਹੋ ਗਿਆ ਉਹਦੇ ਉਸ ਮੌਕੇ ਕਿਹਾ ਸੀਗਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਰਖਾਸਤ ਕੀਤੇ ਗਏ ਜਥੇਦਾਰ ਨੇ ਉਹ ਇਹਦੀ ਅਗਵਾਈ ਕਰਨਗੇ। ਤਾਂ ਉਹਨਾਂ ਜਿਹੜੇ ਪੰਜ ਪਿਆਰੇ ਨੇ ਇਹਨਾਂ ਨੇ ਇਸ ਵਾਰੀ ਆਪਣੇ ਆਪ ਨੂੰ ਵੱਖ ਕਰ ਲਿਆ ਇਸ ਸਰਬੱਤ ਖਾਲਸਾ ਤੋਂ। ਇਹਦਾ ਮਤਲਬ ਇਹ ਹੈ ਜੀ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਕਹੇ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਵੱਖ ਕੀਤਾ। ਜੇ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਜਿਹੜੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਪੰਜ ਪਿਆਰਾਂ ਨੂੰ, ਉਹਨਾਂ ਨੇ ਵੱਖ ਕਰ ਲਿਆ ਤੇ ਫਿਰ ਜਿਹੜਾ ਜੀ ਉਹ ਸਵਾਲੀਆ ਚਿੰਤਾ ਇਹਦੇ ਉੱਤੇ ਲੱਗ ਰਹੇ ਨੇ। ਹੁਣ ਜਿਹੜੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਨੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਹ ਕਿਹਾ ਕਿ ਬਿਨਾਂ ਵਿਧੀ ਵਿਧਾਨ ਤੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਖਾਲਸਾ ਪੰਥ ਦੀ ਸ਼ਮੂਲੀਅਤ ਤੋਂ ਬਿਨਾਂ ਇਸ ਸਮਾਗਮ ਨੂੰ ਸਰਬੱਤ ਖਾਲਸਾ ਕਿਹਾ ਹੀ ਨਹੀਂ ਜਾ ਸਕਦਾ। ਉਹਨਾਂ ਨੇ ਇਹ ਕਿਹਾ ਕਿ ਕੁਝ ਧਿਰਾਂ ਦੇ ਵੱਲੋਂ ਸੱਦੇ ਗਏ ਸਮਾਗਮ ਨੂੰ ਸਰਬੱਤ ਖਾਲਸਾ ਦਾ ਨਾਂ ਦੇਣਾ ਜਾਇਜ਼ ਜਿਹੜਾ ਜੀ ਉਹ ਨਹੀਂ ਗਾ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜੀ ਸਰਬੱਤ ਖਾਲਸਾ ਦਾ ਵਿਧੀ ਵਿਧਾਨ ਤਿਆਰ ਕਰਨ ਦੇ ਲਈ ਯਤਨ ਜਿਹੜੇ ਆ ਉਹ ਸ਼ੁਰੂ ਕੀਤੇ ਹੋਏ ਨੇ ਤੇ ਛੇਤੀ ਵਿਧੀ ਵਿਧਾਨ ਜਿਹੜਾ ਜੀ ਉਹ ਤਿਆਰ ਕੀਤਾ ਜਾਊਗਾ। ਜਿਹੜੀ ਇੱਕ ਹੋਰ ਧਿਰ ਇਹਦੇ ਵਿੱਚ ਹੈ ਦਲ ਖਾਲਸਾ, ਉਹਦੇ ਬੁਲਾਰਾ ਜਿਹੜਾ ਜੀ ਕੰਵਰਪਾਲ ਸਿੰਘ, ਉਹਨਾਂ ਨੇ ਇਹ ਕਿਹਾ ਕਿ ਇਹਨਾਂ ਪ੍ਰਬੰਧਕਾਂ ਨੇ ਕੁਝ ਦਿਨ ਪਹਿਲਾਂ ਬੁੱਢਾ ਜੋੜ ਰਾਜਸਥਾਨ ਦੇ ਵਿੱਚ ਮੀਟਿੰਗ ਸੱਦੀ ਸੀ, ਜਿਹਦੇ ਵਿੱਚ ਜਿਹੜੇ ਜੀ ਦਲ ਖਾਲਸਾ ਦੇ ਪ੍ਰਧਾਨ ਨੇ ਮੀਟਿੰਗ ਦੇ ਵਿੱਚ ਦੋਵਾਂ ਥਾਵਾਂ ਤੋਂ ਸਪਸ਼ਟ ਕੀਤਾ ਸੀਗਾ ਕਿ ਸਰਬੱਤ ਖਾਲਸਾ ਸੰਬੰਧੀ ਪਹਿਲਾਂ ਵਿਧੀ ਵਿਧਾਨ ਤਿਆਰ ਹੋਵੇ ਤੇ ਸਮਾਗਮ ਦੇ ਵਿੱਚ ਬਹੁਤਾਤ ਜਿਹੜੀ ਆ ਜੀ ਸਿੱਖ ਕੌਮ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਪਰ ਹੁਣ ਉਹਨਾਂ ਨੇ ਇਹ ਕਿਹਾ ਕਿ ਸਮਾਗਮ ਦਾ ਐਲਾਨ ਕਰਦੇ ਹੋਏ ਇਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਦਲ ਖਾਲਸਾ ਨੇ ਵੀ ਕਿਹਾ ਕਿ ਉਹ ਇਸ ਸਰਬੱਤ ਖਾਲਸਾ ਤੋਂ ਜਿਹੜਾ ਜੀ ਉਹ ਦੂਰ ਰਹਿਣ ਦੀ ਉਹਦੀ ਸੰਭਾਵਨਾ ਹੈ। ਦਲ ਖਾਲਸਾ ਦੇ ਨਾਲ ਪੰਚ ਪ੍ਰਧਾਨੀ ਫੈਡਰੇਸ਼ਨ ਜਿਹੜੀਆਂ ਜੁੜੀਆਂ ਹੋਈਆਂ ਧਿਰਾਂ ਨੇ ਉਹਨਾਂ ਦੇ ਵੀ ਜਿਹੜਾ ਜੀ ਉਹ ਪਾਸੇ ਹੋ ਜਾਣ ਦੀ ਜਿਹੜੀ ਗੱਲ ਹੈ ਜੀ। ਤੋਂ ਇਹ ਕਿਹਾ ਜਾ ਸਕਦਾ ਕਿ ਇਹ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਸਮਾਗਮ ਤਾਂ ਜਿਹੜਾ ਜੀ ਹੋ ਸਕਦਾ, ਪਰ ਇਹਨੂੰ ਸਰਬੱਤ ਖਾਲਸਾ ਜਿਹੜਾ ਜੀ ਉਹ ਕਹਿ ਦੇਣਾ ਉਹ ਠੀਕ ਨਹੀਂ ਹੋਊਗਾ। ਜਿਵੇਂ ਤੇਜ਼ੀ ਦੇ ਨਾਲ ਧਿਰਾਂ ਜਿਹੜੀਆਂ ਜੀ ਇਹਦੇ ਨਾਲੋਂ ਆਪਣੇ ਆਪ ਨੂੰ ਵੱਖ ਕਰੀ ਜਾ ਰਹੀਆਂ ਨੇ ਜੀ। ਤੇ ਅੱਗੇ ਆਪਾਂ ਕਾਲੇ ਧਨ ਦੀ ਗੱਲ ਕਰਦੇ ਹਾਂ ਕਿ ਕਾਲੇ ਧਨ ਦੀਆਂ ਗੱਲਾਂ ਆਪਾਂ ਬਹੁਤ ਸੁਣ ਚੁੱਕੇ ਹਾਂ ਤੇ ਇਸੇ ਦੇ ਨਾਲ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਪੰਜਾਬ ਆਏ ਆ, ਉਹਨਾਂ ਦੇ ਬਾਦਲਾਂ ਤੇ ਕੈਪਟਨ ਦੇ ਕਾਲੇ ਧਨ ਦਾ ਮੁੱਦਾ ਉਠਾਇਆ। ਇੱਥੇ ਇਹਨਾਂ ਦਿਨਾਂ ਦੇ ਵਿੱਚ ਉਹ ਦੌਰਾ ਪੰਜਾਬ ਦਾ ਕਰ ਰਹੇ ਨੇ ਜੀ। ਉਹਨਾਂ ਨੇ
ਇੱਕ ਤਾਂ ਜਿਹੜੇ ਖੁਲਾਸੇ ਕੀਤੇ ਨੇ ਜੀ, ਜਨਤਕ ਕੀਤੇ ਨੇ ਉਹਨਾਂ ਨੇ 2 ਅਕਾਊਂਟ, ਇੱਕ ਅਕਾਊਂਟ ਪ੍ਰਨੀਤ ਕੌਰ ਹੋਰਾਂ ਦਾ ਹੈ, ਦੂਸਰਾ ਜਿਹੜਾ ਜੀ ਸਵਿਸ ਬੈਂਕ ਦੇ ਵਿੱਚ ਅਕਾਊਂਟ ਰਣਿੰਦਰ ਸਿੰਘ ਹੋਰਾਂ ਦਾ ਹੈ। ਵੈਸੇ ਇਹਦੇ ਵਿੱਚ ਨਵਾਂ ਕੁਛ ਨਹੀਂ ਜੀ, ਇਹ ਪਹਿਲਾਂ ਵੀ ਸੰਜੇ ਸਿੰਘ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੁਝ ਮਹੀਨੇ ਪਹਿਲਾਂ ਇਹ ਅਕਾਊਂਟ ਨੰਬਰ ਜਿਹੜੇ ਆ ਜੀ ਉਹ ਦਿੱਤੇ ਸੀਗੇ ਕਿ ਆਹ ਅਕਾਊਂਟ ਨੰਬਰ ਨੇ, ਉਹੀ ਅਕਾਊਂਟ ਨੰਬਰ ਨੇ ਜੀ। ਇਹ ਨਵਾਂਪਣ ਤਾਂ ਇਹਦੇ ਵਿੱਚ ਕੁਛ ਨਹੀਂ ਸੀ ਹੈਗਾ। ਸੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਿੱਚ ਜੁਰਤ ਹੈ ਤਾਂ ਉਹ ਛਾਪੇਮਾਰੀ ਕਰਵਾ ਕੇ ਬਾਦਲ ਪਰਿਵਾਰ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਾਲਾ ਧਨ ਜਿਹੜਾ ਜੀ ਉਹ ਬਾਹਰ ਕੱਢ ਕੇ ਦਿਖਾਉਣ। ਉਹਨਾਂ ਨੇ ਕਿਹਾ ਕਿ ਜਿਹੜੇ ਆਮ ਲੋਕ ਨੇ ਉਹ ਖੱਜਲ ਖੁਆਰ ਹੋ ਰਹੇ ਨੇ, ਜਦੋਂ ਕਿ ਸਭ ਤੋਂ ਵੱਧ ਬਲੈਕ ਮਨੀ ਜਿਹੜੀ ਹੈ ਜੀ ਉਹ ਬਾਦਲ ਪਰਿਵਾਰ ਦੇ ਕੋਲੇ ਆ। ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਉਹ ਮੁੱਖ ਮੰਤਰੀ ਬਣੇ ਸਨ 2007 ਦੇ ਵਿੱਚ, ਉਦੋਂ ਉਹਨਾਂ ਨੇ ਇਹ ਗੱਲ 2002 ਚ ਮਾਫ ਕਰਨਾ ਕਿ ਉਦੋਂ ਉਹਨਾਂ ਬੈਂਕਰਪਸੀ ਦੇ ਉਹਨਾਂ ਦੇ ਦਿਨ ਸਨ ਔਰ ਉਹਨਾਂ ਦਾ ਦਿਵਾਲਾ ਨਿਕਲਿਆ ਹੋਇਆ ਸੀ। ਜਦੋਂ ਕਿ ਉਹਨਾਂ ਨੇ ਕਿਹਾ ਕਿ ਬਾਅਦ ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਬਣ ਗਏ ਤਾਂ ਉਹਨਾਂ ਦੇ ਪਰਿਵਾਰ ਨੇ ਸਵਿਸ ਬੈਂਕ ਦੇ ਵਿੱਚ ਜਿਹੜਾ ਸੀ ਉਹ ਅਕਾਊਂਟ ਖੋਲ ਕੇ ਉੱਥੇ ਇੱਥੋਂ ਪੈਸੇ ਜਿਹੜੇ ਸੀ ਉਹ ਲੁੱਟ ਕੇ ਪਾਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬਾਦਲ ਪਰਿਵਾਰ ਜਿਹੜਾ ਜੀ ਉਹ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਲੁੱਟ ਰਿਹਾ ਔਰ ਇੱਥੇ ਸਾਰੇ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਬਾਦਲ ਪਰਿਵਾਰ ਨੇ। ਉਹਨਾਂ ਨੇ ਇਹ ਕਿਹਾ ਕਿ ਨਰਿੰਦਰ ਮੋਦੀ ਹੋਰਾਂ ਨੂੰ ਕਿ ਬਾਦਲ ਪਰਿਵਾਰ ਤਾਂ ਤੁਹਾਡਾ ਸਾਥੀ ਹੈ, ਤੁਸੀਂ ਆਮ ਲੋਕਾਂ ਨੂੰ ਜਿਨ੍ਹਾਂ ਦੇ 5-5 ਹਜ਼ਾਰ 10-10 ਹਜ਼ਾਰ ਕੋਲੇ ਆ ਉਹਨਾਂ ਨੂੰ ਤੰਗੀ ਦੇ ਰਹੇ ਹੋ ਬੈਂਕਾਂ ਦੀਆਂ ਲਾਈਨਾਂ ਦੇ ਵਿੱਚ ਲਵਾ ਕੇ, ਜਦੋਂ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜੀ ਉਹ ਸੁਰੱਖਿਅਤ ਹੋਏ ਬੈਠੇ ਨੇ ਤੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਗਾ ਜੀ। ਤੇ ਅੱਗੇ ਆਪਾਂ ਨੋਟਬੰਦੀ ਦੀ ਗੱਲ ਫੇਰ ਕਰੀਏ ਇੱਕ ਵਾਰ ਕਿ ਕੇਂਦਰ ਦੇ ਵਿੱਚ 10 ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਜੀ। ਇਹ ਜਿਹੜਾ ਜੀ ਕੰਮਕਾਰ ਫੇਰ ਕੋਈ ਨਹੀਂ ਹੋ ਸਕਿਆ, ਨਿਰੰਤਰ ਜਿਹੜਾ ਜੀ ਉਹ ਜਾਰੀ ਹੈ ਵਿਰੋਧ ਰਾਜ ਸਭਾ ਦੇ ਵਿੱਚ ਵੀ, ਲੋਕ ਸਭਾ ਦੇ ਵਿੱਚ ਵੀ ਜੀ। ਲੋਕ ਸਭਾ ਦੇ ਵਿੱਚ ਲਗਾਤਾਰ ਤੀਜੇ ਦਿਨ ਕੋਈ ਕੰਮ ਨਹੀਂ ਹੋਇਆ। ਵਿਰੋਧੀ ਧਿਰ ਜਿਹੜੀ ਹੈ ਜੀ ਉਹ ਜ਼ੋਰ ਪਾਉਂਦੀ ਰਹੀ ਹੈ ਕਿ ਨੋਟਬੰਦੀ ਦੇ ਮੁੱਦੇ ਦੇ ਉੱਤੇ ਕੰਮ ਰੋਕੂ ਮਤਾ ਲਿਆਂਦਾ ਜਾਵੇ, ਵੋਟਿੰਗ ਵਾਲੇ ਨਿਯਮਾਂ ਦੇ ਤਹਿਤ ਸਦਨ ਦੇ ਵਿੱਚ ਬਹਿਸ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਲਈ ਅੜੀ ਹੋਈ ਹੈ। ਉੱਪਰਲੇ ਸਦਨ ਦੇ ਵਿੱਚ ਵਿਰੋਧੀ ਧਿਰ ਨੇ ਨਵੀਂ ਮੰਗ ਰੱਖ ਦਿੱਤੀ ਕਿ ਜਦੋਂ ਤੱਕ ਸਦਨ ਦੇ ਵਿੱਚ ਨੋਟਬੰਦੀ ਦੇ ਦੌਰਾਨ ਮਾਰੇ ਗਏ 70 ਦੇ ਕਰੀਬ ਲੋਕਾਂ ਪ੍ਰਤੀ ਸੋਗ ਮਤਾ ਨਹੀਂ ਪੇਸ਼ ਕੀਤਾ ਜਾਂਦਾ, ਉਦੋਂ ਤੱਕ ਨੋਟਬੰਦੀ ਬਾਰੇ ਕੋਈ ਬਹਿਸ ਜਿਹੜੀ ਆ ਉਹ ਨਹੀਂ ਹੋਊਗੀ। ਕਾਂਗਰਸ, BSP, TMC, CPI ਇਹਨਾਂ ਸਾਰਿਆਂ ਦੇ ਵੱਲੋਂ ਦਬਾਅ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਵਿਰੋਧੀ ਧਿਰ ਦੇ ਮੈਂਬਰ ਜਦੋਂ ਰੌਲਾ ਰੱਪਾ ਪਾਉਂਦੇ ਸਦਨ ਦੇ ਵਿਚਕਾਰ ਗਏ ਤਾਂ ਜਿਹੜੇ ਅਰੁਣ ਜੇਤਲੀ ਨੇ ਜਿਹੜਾ ਜੀ ਉਹ ਦੋਸ਼ ਲਾਇਆ ਕਿ ਵਿਰੋਧੀ ਧਿਰ ਨੋਟਬੰਦੀ ਦੇ ਮੁੱਦੇ ਦੇ ਉੱਤੇ ਬਹਿਸ ਤੋਂ ਜਿਹੜਾ ਜੀ ਉਹ ਭੱਜ ਰਹੀ ਆ। ਇਹ ਧਿਰਾਂ ਜਿਹੜੀਆਂ ਜੀ ਇਹਨਾਂ ਸਾਰੀਆਂ ਨੇ ਹੁਣ ਆਪਣੇ ਹੱਥ ਜਿਹੜੇ ਆ ਉਹ ਮਿਲਾਏ ਆ। 10 ਦੇ ਕਰੀਬ ਇਹ ਧਿਰਾਂ ਨੇ ਜੀ ਜਿਹੜੀਆਂ ਇਸ ਗੱਲ ਦੇ ਉੱਤੇ ਅੜੀਆਂ ਹੋਈਆਂ ਨੇ ਵੀ ਇੱਕ ਤਾਂ 70 ਲੋਕਾਂ ਨੂੰ ਸ਼ਰਧਾਂਜਲੀ ਦਿਓ, ਨਰਿੰਦਰ ਮੋਦੀ ਹੋਰੀ ਜਿਹੜੇ ਆ ਜੀ ਉਹ ਖੁਦ ਆ ਕੇ ਇਸ ਬਹਿਸ ਦੇ ਵਿੱਚ ਬੈਠਣ, ਫਿਰ ਉਹ ਬਹਿਸ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੋ ਸਕਦੇ ਨੇ। ਪਹਿਲੇ ਦਿਨ ਤੋਂ ਨੋਟਬੰਦੀ ਦਾ ਵਿਰੋਧ ਕਰ ਰਹੀ ਮਮਤਾ ਬੈਨਰਜੀ ਨੇ ਜਿਹੜਾ ਜੀ ਇਹ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਜੀ ਧਮਕਾ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਦੇ ਨਾਲ ਆਮ ਲੋਕਾਂ ਨੂੰ ਜਿਹੜਾ ਜੀ ਵੱਡੀ ਮੁਸ਼ਕਲ ਖੜੀ ਹੋ ਰਹੀ ਹੈ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਕਹੀ ਹੈ ਕਿ ਦਿੱਲੀ ਦੀਆਂ ਗਲੀਆਂ ਦੇ ਵਿੱਚ ਪ੍ਰਦਰਸ਼ਨ ਜਿਹੜਾ ਜੀ ਉਹ ਅੱਜ ਤੋਂ ਸ਼ੁਰੂ ਕਰ ਦੇਣਗੇ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਰਬ ਪਾਰਟੀ ਮੀਟਿੰਗ ਦੇ ਵਾਸਤੇ ਵੀ ਜਿਹੜਾ ਜੀ ਕਿਹਾ ਕਿ ਸਰਬ ਪਾਰਟੀ ਮੀਟਿੰਗ ਇਸ ਮੁੱਦੇ ਦੇ ਉੱਤੇ ਸੱਦੀ ਜਾਵੇ, ਜਦੋਂ ਕਿ ਜਿਹੜੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੀ ਜਿਹੜੀ ਲੀਡਰਸ਼ਿਪ ਹੈ ਜੀ ਉਹ ਟਸ ਤੋਂ ਮਸ ਅਜੇ ਨਹੀਂ ਹੋ ਰਹੀ। ਚੁੱਪ ਕਰਕੇ ਜਿਹੜਾ ਜੀ ਉਹ ਪਾਰਲੀਮੈਂਟ ਦਾ ਸਮਾਂ ਜਿਹੜਾ ਅਜਾਈ ਜਾ ਰਿਹਾ, ਜਿਹੜਾ ਖਰਾਬ ਹੋ ਰਿਹਾ ਉਹਨੂੰ ਵੇਖੀ ਜਾ ਰਹੀ ਹੈ। ਕਿਸੇ ਗੱਲ ਦੇ ਉੱਤੇ ਨਹੀਂ ਆ ਰਹੀ, ਨਾ ਬਹਿਸ ਕਰਾਉਣ ਵਾਲੇ ਮੁੱਦੇ ਦੇ ਉੱਤੇ ਤੇ ਨਾ ਇਹਦੀ ਵਜ੍ਹਾ ਕਰਕੇ, ਨੋਟਬੰਦੀ ਦੀ ਵਜ੍ਹਾ ਕਰਕੇ ਮਾਰੇ ਗਏ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਜੀ ਸ਼ਰਧਾਂਜਲੀ ਦੇਣ ਵਾਲੇ ਮੁੱਦੇ ਦੇ ਉੱਤੇ ਹੀ ਸਾਹਮਣੇ ਆ ਰਹੀ ਹੈ। ਬਸ ਇਹ ਜੀ ਦੇਸ਼ ਦੀ ਤਰੱਕੀ ਆ। ਤੇ ਬਲਦੇਵ ਪੰਨੂ ਜੀ, ਮੇਰਾ ਅੱਜ ਦਾ ਆਖਰੀ ਸਵਾਲ ਆ ਕਿ ਆਵਾਜ਼ੇ ਪੰਜਾਬ ਜਿਹੜੀ ਪਾਰਟੀ ਸੀਗੀ ਉਸ ਦਾ ਭੋਗ ਪੈਣ ਵਾਲਾ ਤਕਰੀਬਨ ਜਿਹੜਾ ਜੀ ਉਹ ਪੈ ਹੀ ਗਿਆ, ਕਿਉਂਕਿ ਜਿਹੜੇ ਬੈਂਸ ਭਰਾ ਨੇ ਉਹ ਇੱਕ ਮੇਨ ਧਿਰ ਸੀ, 3 ਧਿਰੀ ਸੀਗੀ ਜੀ ਇਹ, ਔਰ ਸਿੱਧੂ ਜੋੜਾ ਤੇ ਪ੍ਰਗਟ ਸਿੰਘ ਹੋਰੀ ਇਹਦੇ ਵਿੱਚ ਸ਼ਾਮਲ ਸਨ। ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਹੱਥ ਜਿਹੜਾ ਜੀ ਉਹ ਮਿਲਾ ਲਿਆ ਤੇ ਹੁਣ 2.5 ਮਹੀਨੇ ਪਹਿਲਾਂ ਕਾਇਮ ਕੀਤਾ ਗਿਆ ਆਵਾਜ਼ੇ ਪੰਜਾਬ ਫਰੰਟ ਜਿਹੜਾ ਜੀ ਉਹਦਾ ਭਵਿੱਖ ਜਿਹੜਾ ਜੀ ਉਹ ਤਕਰੀਬਨ ਪੈ ਗਿਆ ਜੀ ਖੂਹ ਖਾਤੇ।
ਪ੍ਰਗਟ ਸਿੰਘ ਹੋਰਾਂ ਦੇ ਕਾਂਗਰਸ ਦੇ ਵਿੱਚ ਜਾਣ ਦੀਆਂ ਸੰਭਾਵਨਾਵਾਂ ਜਿਹੜੀਆਂ ਜੀ ਉਹ ਕਹੀਆਂ ਜਾ ਰਹੀਆਂ ਨੇ। ਉਹ ਕਾਂਗਰਸ ਦਾ ਹੱਥ ਜਿਹੜਾ ਜੀ ਉਹ ਫੜ ਸਕਦੇ ਨੇ ਕਿਸੇ ਟਾਈਮ। ਉਂਝ ਵੈਸੇ ਆਮ ਆਦਮੀ ਪਾਰਟੀ ਨੇ ਅਜੇ ਜਲੰਧਰ ਛਾਉਣੀ ਵਾਲੀ ਸੀਟ ਜਿਹੜੀ ਹੈ ਜੀ ਉਹ ਕਿਸੇ ਨੂੰ ਦਿੱਤੀ ਨਹੀਂ ਆ। ਸ਼ਾਇਦ ਉਹਨਾਂ ਨੂੰ ਵੀ ਇਹ ਆਸ ਹੋਣੀ ਹੈ ਕਿ ਪ੍ਰਗਟ ਸਿੰਘ ਹੋਰੀ ਇਹਨਾਂ ਦੇ ਜਿਹੜਾ ਜੀ ਪਾਲੇ ਦੇ ਵਿੱਚ ਆ ਸਕਦੇ ਨੇ। ਸਵਾਲ ਇਹ ਹੈ ਜੀ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦਾ ਜਿਹੜਾ ਜੀ ਉਹ ਕੀ ਬਣੂਗਾ। ਸਹੀ ਸਮੇਂ ਦੇ ਸਿਰ ਸਹੀ ਫੈਸਲਾ ਜਿਹੜਾ ਜੀ ਉਹ ਨਾ ਲੈ ਸਕਣਾ ਤੇ ਸੌਦੇਬਾਜ਼ੀ ਜਿਹੜੀ ਆ ਉਹ ਆਵਾਜ਼ੇ ਪੰਜਾਬ ਦੇ ਉੱਤੇ ਭਾਰੀ ਜਿਹੜੀ ਆ ਜੀ ਉਹ ਪੈਗੀ ਕਿ ਕਦੀ ਕਿਸੇ ਪਾਸੇ ਸੀਐਮ ਦਾ ਚਿਹਰਾ, ਕਦੀ ਕਿਸੇ ਪਾਸੇ ਡਿਪਟੀ ਸੀਐਮ ਦਾ ਚਿਹਰਾ, ਕਦੀ 23 ਸੀਟਾਂ, ਕਦੀ 25 ਸੀਟਾਂ। ਇਹ ਜਿਹੜੀ ਸੌਦੇਬਾਜ਼ੀ ਸੀਗੀ ਉਹ ਸਿੱਧੂ ਹੋਰਾਂ ਨੂੰ ਜਿਹੜੀ ਆ ਜੀ ਉਹ ਮਹਿੰਗੀ ਪਈ ਆ, ਜਿਹਦੇ ਕਰਕੇ ਬੈਂਸ ਭਰਾ ਉਹਨਾਂ ਦਾ ਜਿਹੜਾ ਜੀ ਸਾਥ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ ਨੇ। ਤੇ ਜੇ ਪ੍ਰਗਟ ਸਿੰਘ ਹੋਰੀ ਚਲੇ ਜਾਂਦੇ ਨੇ ਕਾਂਗਰਸ ਦੇ ਵਿੱਚ, ਜਿਵੇਂ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਅੱਜ ਕੱਲ੍ਹ ਉਹ ਕਾਂਗਰਸ ਦਾ ਹੱਥ ਫੜ ਸਕਦੇ ਨੇ ਤੇ ਉਦੋਂ ਬਾਅਦ ਜਿਹੜੇ ਜੀ ਉਹ ਇੱਕ ਭਵਿੱਖ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਵੱਡਾ ਲੱਗ ਗਿਆ ਸਿੱਧੂ ਜੋੜੀ ਦੇ ਉੱਤੇ ਕਿ ਉਹ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਤੇ ਉਹ ਜਿਹੜਾ ਜੀ ਕੀ ਪੰਜਾਬ ਦੇ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਦੁਬਾਰਾ ਸਰਗਰਮ ਹੋ ਸਕਣਗੇ। ਇਹ ਵੱਡਾ ਸਵਾਲ ਜਿਹੜਾ ਜੀ ਉਹ ਰਹੂਗਾ। ਹਾਲਾਂਕਿ ਅਟਕਲਾਂ ਇਸ ਗੱਲ ਦੀਆਂ ਵੀ ਚੱਲੀ ਜਾਂਦੀਆਂ ਨੇ ਕਿ ਸਿੱਧੂ ਹੋਰੀ ਕਾਂਗਰਸ ਦਾ ਹੱਥ ਜਿਹੜਾ ਜੀ ਉਹ ਫੜ ਸਕਦੇ ਨੇ। ਜੇ ਉਧਰ ਨਹੀਂ ਜਾਂਦੇ ਤੇ ਫਿਰ ਲੈ ਦੇ ਕੇ ਉਹਨਾਂ ਕੋਲੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲਾ ਗਰੁੱਪ ਰਹਿ ਜਾਣਾ ਜੀ। ਜੀ ਵੱਡੀ ਪਾਰਟੀ ਅਖੀਰ ਵਿੱਚ ਆਜ਼ਨਾਮਾ ਕਿ ਬਸਤਾ ਬੈਂਸਾ ਹੁਣ ਚੁੱਕਿਆ ਆਪ ਵਾਲਾ, ਆਖਣ ਲੋਕਾਂ ਦੀ ਇਹੀ ਆਵਾਜ਼ ਮੀਆਂ। ਬਸਤਾ ਬੈਂਸਾ ਹੁਣ ਚੁੱਕਿਆ ਆਪ ਵਾਲਾ, ਆਖਣ ਲੋਕਾਂ ਦੀ ਇਹੀ ਆਵਾਜ਼ ਮੀਆਂ। ਪ੍ਰਗਟ ਸਿੰਘ ਦੀ ਵੱਖ ਰਹੀ ਰਾਜਨੀਤੀ, ਆਪੋ ਵਿੱਚ ਨਹੀਂ ਅਸੀਂ ਨਾਰਾਜ਼ ਮੀਆਂ। ਬੋਲੀ ਜਾਂਦਾ ਵੀ ਐਵੇਂ ਨਵਜੋਤ ਸਿੱਧੂ, ਉਹਦੀ ਬੋਲੀ ਦੇ ਵਿੱਚ ਹੈ ਰਾਜ਼ ਮੀਆਂ। ਆਪ ਪਾਰਟੀ ਸਿਰਫ ਸੀ ਠੀਕ ਲੱਗਦੀ, ਦੱਸਣ ਲਈ ਨਾ ਕੋਲ ਅਲਫਾਜ਼ ਮੀਆਂ। ਪਹਿਲਾਂ ਬੈਂਸਾਂ ਨੂੰ ਲੱਗਾ ਸੀ ਮਾਨ ਚੰਗਾ, ਮੁੜ ਕੇ ਬਾਦਲਾਂ ਦਾ ਕੀਤਾ ਨੇੜ ਮੀਆਂ। ਪਹਿਲਾਂ ਬੈਂਸਾਂ ਨੂੰ ਲੱਗਾ ਸੀ ਮਾਨ ਚੰਗਾ, ਮੁੜ ਕੇ ਬਾਦਲਾਂ ਦਾ ਕੀਤਾ ਨੇੜ ਮੀਆਂ। 5 ਸਾਲਾਂ ਦੇ ਬਾਅਦ ਦਾ ਪਤਾ ਨਹੀਂ, ਚੱਕਾ ਕਿੱਧਰ ਨੂੰ ਲੈਣਾ ਹੀ ਗੇੜ ਮੀਆਂ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਵਿੱਚ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ, ਜਿਸ ਦੇ ਵਿੱਚ ਇਸ ਦਿਨ ਮੰਡੇ ਨੂੰ ਤੁਹਾਡੇ ਸਵਾਲ ਹੁੰਦੇ ਆ ਤੇ ਬਲਤੇਜ ਪੰਨੂ ਉਹਨਾਂ ਦੇ ਜਵਾਬ ਦਿੰਦੇ ਆ। ਤੇ ਤੁਸੀਂ ਕਾਲ ਕਰ ਸਕਦੇ ਜੀ 4082725200। ਜਿਸ ਤਰ੍ਹਾਂ ਵੀ ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ ਯੂਐਸਏ ਨਾਲ, ਤਾਂ ਬਾਕੀਆਂ ਨੂੰ ਵੀ ਜ਼ਰੂਰ ਇਹਦੇ ਬਾਰੇ ਦੱਸਿਆ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਦੁਬਾਰਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂ ਤੇ ਜੀ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਰਾਜ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਰਾਜ ਬੋਲਦਾ ਜੀ ਕਿਤੋਂ। ਪੰਨੂ ਸਾਹਿਬ ਸਵਾਲ ਮੇਰੇ ਦੋ ਆ ਜੀ, ਛੋਟੇ ਛੋਟੇ। ਇੱਕ ਤਾਂ ਜਿੱਦਾਂ ਤੁਸੀਂ ਗੱਲਬਾਤ ਕਰਕੇ ਹਟੇ ਆ ਸਿਮਰਨਜੀਤ ਮਾਨ ਹੋਣਾ ਦੀ, ਸਿਮਰਨਜੀਤ ਸਿੰਘ ਮਾਨ ਹੋਣਾ ਦੀ, ਤੇ ਦੂਸਰੀ ਨਵਜੋਤ ਸਿੱਧੂ ਦੀ। ਇਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਵੀ ਇਹਨੀ ਜਿੰਨੀ ਇਹਨਾਂ ਨੂੰ ਸਿੰਪਥੀ ਮਿਲੀ ਸੀ ਉਨੀ ਇਹਨੀ ਆਪਣੀ ਸੌਦੇਬਾਜ਼ੀ ਦੇ ਵਿੱਚ ਇਸ ਟਾਈਮ ਇਹਨਾਂ ਦਾ ਆਧਾਰ ਕੋਈ ਰਹਿ ਨਹੀਂ ਗਿਆ ਤੇ ਕਹਿੰਦਾ ਇਹਨੀ ਆਪਣੀ ਕਦਰ ਗਵਾ ਲਈ ਹੈ। ਜਿਹੜੀ ਮਾੜੀ ਮੋਟੀ ਇਹਨਾਂ ਦੀ ਬਣੀ ਸੀਗੀ ਪਹਿਲਾਂ ਉਹ ਖੂਹ 'ਚ ਪਾ ਲਈ ਸਾਰੀ। ਇੱਕ ਤਾਂ ਇਸ ਗੱਲ ਦਾ ਦੱਸਿਓ। ਦੂਸਰੀ ਗੱਲ, ਇੱਕ ਵੀਡੀਓ ਘੁੰਮ ਰਹੀ ਹੈ ਜੀ ਫੇਸਬੁੱਕ ਤੇ, ਸੁਖਬੀਰ ਸਿੰਘ ਬਾਦਲ ਹੁਣੀ ਇੱਕ ਗਾਲ ਕੱਢਦੇ ਆ ਇਹ ਆਪਣੀ ਪੱਤਰਕਾਰਾਂ ਦੇ ਸਾਹਮਣੇ। ਤੇ ਕਦੀ ਵੀ ਅਦਾਰਾ ਜਾਂ ਕੋਈ ਜਾਂ ਕਿਤੇ ਔਨ ਏਅਰ ਤੁਸੀਂ ਗੱਲ ਕਰਦੇ ਆ ਤਾਂ ਆਮ ਬੰਦਾ ਵੀ ਬੜਾ ਆਪਣੀ ਅਲਫਾਜ਼ ਸਮਝ ਕੇ ਬੋਲਦਾ। ਤੇ ਇਹਨਾਂ ਨੂੰ ਇੱਕ ਲੀਡਰ ਸੀ ਇਹ ਜਾਂ ਕਹਿ ਲਾ ਵੀ ਡਿਪਟੀ ਸੀਐਮ ਆ, ਇਹਨਾਂ ਦੇ ਮੂੰਹੋਂ ਇਹ ਗੱਲ ਸੱਜਦੀ ਤਾਂ ਹੈ ਨਹੀਂ, ਪਰ ਇਹ ਨੱਕ ਸੁੱਕ ਖਾਦਾ ਜਾਂ ਇਹਦੇ ਚੱਕਰ 'ਚ ਸੱਚੀ ਹੈ ਵੀਡੀਓ ਜੀ ਜਾਂ ਉੱਦਾਂ ਹੀ ਬਣੀ ਆ। ਥੈਂਕ ਯੂ। ਵੀਡੀਓ ਤਾਂ ਉਹ ਸਹੀ ਹੈ ਜੀ, ਮੈਂ ਵੀਡੀਓ ਦੇਖੀ ਆ। ਉਹਦੇ ਵਿੱਚ ਗਾਲ ਜਿਹੜੀ ਕੱਢੀ ਆ ਜੀ, ਆਉਂਦੀ ਆ ਗਾਲ ਉਹ। ਇਸੇ ਕਰਕੇ ਸਿਆਣੇ ਕਹਿੰਦੇ ਨੇ ਨਾ ਜੀ, ਜਿਹੜੀ ਆਪਣੀ ਉਂਝ ਦੀ ਜਿਹੜੀ ਭਾਸ਼ਾ ਹੈ ਤੁਸੀਂ ਆਮ ਜਿਹੜੀ ਵਰਤਦੇ ਹੋ ਏਅਰ ਦੇ ਉੱਤੇ ਹੀ ਕਿਉਂ, ਜਾਂ ਦੂਜੇ ਨਾਲ ਗੱਲ ਕਰਨ ਦੇ ਸਮੇਂ ਕਿਉਂ, ਜੇ ਉਹ ਤੁਹਾਡੀ ਭਾਸ਼ਾ ਸ਼ੁੱਧ ਹੈ, ਉਹਦੇ ਵਿੱਚ ਗਾਲ ਵਗੈਰਾ ਨਹੀਂ ਹੈਗੀ, ਫਿਰ ਤੁਹਾਨੂੰ ਜਿਹੜਾ ਜੀ ਉਹ ਗਾਲ ਤੁਹਾਡੇ ਤੋਂ ਖਾਸ ਮੌਕੇ ਦੇ ਉੱਤੇ ਵੀ ਨਹੀਂ ਨਿਕਲਦੀ ਜਿੱਥੇ ਕਿ ਤੁਸੀਂ ਰੋਕਣੀ ਜਿਹੜਾ ਜੀ ਉਹ ਚਾਹੁੰਦੇ ਹੁੰਦੇ ਹੋ। ਇਹਦਾ ਮਤਲਬ ਕਿ ਆਮ ਲੈਂਗੁਏਜ ਦੇ ਵਿੱਚ ਜਦੋਂ ਤੁਸੀਂ ਆਮ ਗੱਲ ਕਰਦੇ ਹੋ ਗਾਲਾਂ ਦੀ ਭਰਮਾਰ ਰਹਿੰਦੀ ਆ।
ਜਿਸ ਕਰਕੇ ਉਹ ਅਚਨਚੇਤੀ ਜਿਹੜੀ ਹੈ ਜੀ ਉਹ ਨਿਕਲ ਜਾਂਦੀ ਆ। ਉੱਥੋਂ ਤਾਂ ਐਕਸਪੈਕਟਡ ਕੁਛ ਵੀ ਹੈਗਾ ਜੀ, ਉਹ ਤੋਂ ਕੁਛ ਵੀ ਐਕਸਪੈਕਟਡ ਹੈ, ਕੁਛ ਵੀ ਜਿਹੜਾ ਜੀ ਉਹ ਕਹਿ ਸਕਦੇ ਨੇ, ਉਹ ਕੁਛ ਵੀ ਬੋਲ ਸਕਦੇ ਨੇ, ਸਾਰਾ ਕੁਛ ਉਹ ਚਰਚਾ ਦਾ ਵਿਸ਼ਾ ਤਾਂ ਜਿਹੜਾ ਜੀ ਉਹ ਬਣਦਾ ਹੀ ਰਹਿੰਦਾ। ਕਦੀ ਕੁਛ ਕਹਿ ਦਿੰਦੇ ਨੇ, ਕਦੀ ਕੁਛ ਕਹਿ ਦਿੰਦੇ ਨੇ, ਲੋਕ ਬਹੁਤਾ ਸੀਰੀਅਸਲੀ ਉਹਨੂੰ ਲੈਂਦੇ ਨੇਗੇ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਸ ਅਹੁਦੇ ਦੇ ਉੱਤੇ, ਜਿਸ ਵੱਡੇ ਅਹੁਦੇ ਦੇ ਉੱਤੇ ਉਹ ਬੈਠੇ ਨੇ, ਉੱਥੇ ਇਹੋ ਜਿਹੀਆਂ ਚੀਜ਼ਾਂ ਐਕਸਪੈਕਟ ਜਿਹੜੀਆਂ ਉਹ ਨਹੀਂ ਕੀਤੀਆਂ ਜਾ ਸਕਦੀਆਂ, ਪਰ ਉਹਨਾਂ ਤੋਂ ਐਕਸਪੈਕਟ ਜਿਹੜਾ ਜੀ ਉਹ ਕੀਤਾ ਜਾ ਸਕਦਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੀ ਜਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਵਾਲੀ, ਦੇਖੋ ਇਹਨਾਂ ਦੋ ਨੇਤਾਵਾਂ ਦਾ ਆਪਸ ਦੇ ਵਿੱਚ ਤਾਂ ਕੋਈ ਕੰਪੈਰੀਜ਼ਨ ਨਹੀਂ ਹੈਗਾ। ਪਰ ਹਾਂ ਜਿਹੜੇ ਸਮੀਕਰਨ ਨੇ ਉਹ ਤਕਰੀਬਨ ਇੱਕੋ ਜਿਹੇ ਜਿਹੜੇ ਉਹ ਬਣੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਵੀ ਜਿਹੜਾ ਜੀ ਉਹ ਜਿੱਤੇ ਹੋਏ ਨੇ 2 ਵਾਰੀ, ਸਿਮਰਨਜੀਤ ਸਿੰਘ ਮਾਨ ਹੋਰੀ ਵੀ ਜਿਹੜਾ ਜੀ ਉਹ ਜਿੱਤੇ ਹੋਏ ਨੇ 2 ਵਾਰੀ। ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜਾ ਜੀ ਸ਼ਾਇਦ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰੇ, ਜਿਹਦੇ ਕਰਕੇ ਉਹ ਹੌਲੀ ਹੌਲੀ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਚਲੇ ਗਏ। ਜਿਹੜਾ ਪਿਛਲਾ ਸਰਬੱਤ ਖਾਲਸਾ ਹੋਇਆ ਸੀ ਨਾ ਜੀ, ਉਹ ਇੱਕ ਗੱਲ ਮੰਨਣੀ ਪਊਗੀ ਜੀ। ਦੇਖੋ ਤੁਸੀਂ ਜੋ ਮਰਜ਼ੀ ਕਹੀ ਚਲੋ, ਉਹ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਬਹੁਤ ਵੱਡਾ ਗੁੱਸਾ ਸੀਗਾ, ਖਾਸ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਜਿਹੜਾ ਉਦੋਂ ਬਾਅਦ ਕਾਂਡ ਜਿਹੜਾ ਹੋਇਆ ਜਿਹਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ 2 ਵਿਅਕਤੀ ਜਿਹੜੇ ਸਨ ਉਹ ਮਾਰੇ ਗਏ ਸਨ। ਜੋ ਤਸ਼ੱਦਦ ਜਿਹੜਾ ਜੀ ਉਹ ਪੁਲਿਸ ਦਾ ਚੱਲਦਾ ਰਿਹਾ, ਉਹ ਲੋਕਾਂ ਦੇ ਮਨਾਂ ਦੇ ਵਿੱਚ ਰੋਹ ਸੀਗਾ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਰੋਹ ਸੀਗਾ। ਇਹ ਨਹੀਂ ਹੈਗਾ ਕਿ ਉਹ ਰੋਹ ਖਤਮ ਹੋ ਗਿਆ, ਪਰ ਕਿਉਂਕਿ ਜਿਹੜਾ ਪਿਛਲਾ ਸਰਬੱਤ ਖਾਲਸਾ ਸੀਗਾ ਉਹਨੂੰ ਭਨਾਇਆ ਨਹੀਂ ਜਾ ਸਕਿਆ। ਇੰਨੀ ਜਿਹੜੀ ਸੰਗਤ ਉੱਥੇ ਇਕੱਠੀ ਹੋਈ ਸੀਗੀ, ਉਹਨਾਂ ਨੂੰ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾ ਸਕਿਆ ਜੀ, ਜਿਹਦੇ ਕਰਕੇ ਨਿਰਾਸ਼ਾ ਜਿਹੜੀ ਜੀ ਉਹ ਫੈਲ ਗਈ। ਸ਼ਾਇਦ ਉਦੋਂ ਇਹ ਧੜਾ ਜਿਹੜਾ ਜੀ ਇਹ ਸਮਝ ਬੈਠਾ ਕਿ ਇਹ ਸਾਰੇ ਲੋਕ ਉਹਨਾਂ ਦੇ ਸੱਦੇ ਦੇ ਉੱਤੇ ਆਏ ਨੇ, ਜਿਹੜਾ ਕਿ ਇਹਨੂੰ ਸਮਝਣਾ ਜਿਹੜਾ ਜੀ ਇੱਕ ਕਿਸਮ ਦੇ ਨਾਲ ਭੁੱਲ ਸੀਗੀ। ਦੂਜੀ, ਜਿੱਥੇ ਲਫ਼ਜ਼ ਆ ਜਾਂਦਾ ਨਾ ਜੀ ਸਰਬੱਤ ਸਾਰਾ ਖਾਲਸਾ ਜੀ, ਤਾਂ ਉਹਦੇ ਵਿੱਚ ਇੱਕ ਧੜੇ ਦੀ ਜੇਕਰ ਗੱਲ ਹੋਵੇ ਤਾਂ ਤੁਸੀਂ ਇਹੀ ਹੈ ਜੀ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਸਰਬੱਤ ਖਾਲਸਾ ਦਾ ਲਫ਼ਜ਼ ਹੈ, ਇਹਨੂੰ ਵੀ ਜਿਹੜਾ ਜੀ ਤੁਸੀਂ ਖਾਤਮੇ ਵੱਲ ਨੂੰ ਜਿਹੜਾ ਜੀ ਉਹ ਤੋਰ ਰਹੇ ਹੋਗੇ, ਜੇ ਬਾਕੀ ਜਥੇਬੰਦੀਆਂ, ਬਾਕੀ ਸਿੱਖ ਜਥੇਬੰਦੀਆਂ ਜਿਹੜੀਆਂ ਜੀ ਉਹਨਾਂ ਨੂੰ ਇਗਨੋਰ ਕਰਕੇ ਜਾਂ ਉਹਨਾਂ ਨੂੰ ਪਾਸੇ ਕਰਕੇ ਜੇ ਤੁਸੀਂ ਸੋਚਦੇ ਹੋ ਕਿ ਅਸੀਂ ਸਰਬੱਤ ਖਾਲਸਾ ਜਿਹੜਾ ਜੀ ਉਹ ਸੱਦ ਲਵਾਂਗੇ, ਇਹਦੇ ਨਾਲ ਨੁਕਸਾਨ ਹੋਊਗਾ ਜੀ। ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਧੜੇ ਦਾ ਨਹੀਂ, ਸਰਬੱਤ ਖਾਲਸਾ ਦੇ ਲਫ਼ਜ਼ ਦਾ ਨੁਕਸਾਨ ਹੋਊਗਾ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਪੰਨੂ ਭਾਜੀ, ਜਿੰਨੀ ਕੁ ਬਿਹਾਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਿਹਾਰੀ ਵੋਟ ਆ, ਉਹ ਨਿਤੀਸ਼ ਕੁਮਾਰ ਕਿਸ ਪਾਰਟੀ ਦੀ ਸਪੋਰਟ ਕਰ ਸਕਦਾ ਜੀ? ਥੈਂਕ ਯੂ। ਦੇਖੋ ਅਜੇ ਕੁਛ ਪੱਤੇ ਜਿਹੜੇ ਆ ਜੀ ਨਿਤੀਸ਼ ਕੁਮਾਰ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਖੋਲੇ ਨਹੀਂ ਗਏ। ਹਾਂ, ਇਹ ਤੁਹਾਡਾ ਪੁਆਇੰਟ ਬਹੁਤ ਵਾਜਬ ਹੈ ਜੀ, ਕਿਉਂਕਿ ਇੱਥੇ ਵੋਟ ਬਿਹਾਰੀ ਬਹੁਤ ਹੈਗੀ ਆ। ਜੇ ਜਿਹੜੀ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਆ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਕਿਸੇ ਇੱਕ ਉਮੀਦਵਾਰ ਨੂੰ ਪੈ ਜੇ, ਲੋਕ ਸਭਾ ਹਲਕੇ 'ਚ ਮੈਂ ਗੱਲ ਕਰ ਰਿਹਾ ਜੀ, ਉਸ ਉਮੀਦਵਾਰ ਨੂੰ ਕੋਈ ਹਰਾ ਨਹੀਂ ਸਕਦਾ, ਇੰਨੀ ਵੋਟ ਹੈ। ਤੋ ਇਹ ਰਜਿਸਟਰਡ ਜਿਹੜੀ ਵੋਟ ਹੈ, ਸੋ ਇਹ ਦੇਖਣਾ ਹੋਊਗਾ ਜੀ। ਵੈਸੇ ਜਿਹੜੀਆਂ ਬਿਹਾਰ ਦੀਆਂ ਚੋਣਾਂ ਹੋਈਆਂ ਸੀਗੀਆਂ ਪਿਛਲੀਆਂ ਵਿਧਾਨ ਸਭਾ ਦੀਆਂ, ਉਹਦੇ ਵਿੱਚ ਜਿਹੜੀ ਮਦਦ ਹੈ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਨਿਤੀਸ਼ ਕੁਮਾਰ ਦੀ ਕੀਤੀ ਸੀਗੀ। ਸੋ ਦੇਖੋ ਉਹ ਉਹਨਾਂ ਦਾ ਜਿਹੜਾ ਜੀ ਉਹ ਮੋੜਦੇ ਨੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਦੌਰਾਨ, ਜਾਂ ਫਿਰ ਉਹ ਕਿਸੇ ਹੋਰ ਪਾਰਟੀ ਦੇ ਨਾਲ ਜਿਹੜਾ ਜੀ ਉਹ ਹੱਥ ਮਿਲਾਉਂਦੇ ਨੇ। ਹਾਂ, ਇੰਟਰਸਟਿੰਗ ਜ਼ਰੂਰ ਰਹੂਗਾ ਜੀ, ਤੁਹਾਡਾ ਪੁਆਇੰਟ ਬੜਾ ਸਹੀ ਹੈ ਜੀ ਕਿ ਇਹ ਵੋਟ ਜਿਹੜੀ ਆ ਇਹਦੇ ਵਾਸਤੇ ਨਿਤੀਸ਼ ਕੁਮਾਰ ਹੋਰੀ ਪ੍ਰਭਾਵ ਰੱਖਦੇ ਨੇ ਉਹਨਾਂ ਵੋਟਾਂ ਤੇ, ਇਹ ਵੀ ਗੱਲ ਜਿਹੜੀ ਹੈ ਜੀ ਉਹ ਮੰਨਣ ਵਾਲੀ ਹੈ। ਸੋ ਦੇਖਦੇ ਹਾਂ ਜੀ, ਮੇਰਾ ਖਿਆਲ ਇਹਦੇ ਲਈ ਇੰਤਜ਼ਾਰ ਹੀ ਕਰਨਾ ਪਊਗਾ ਕਿ ਉਹ ਕਿਹਦੇ ਵਾਸਤੇ ਕਿਹਦੀ ਮਦਦ ਕਰਦੇ ਨੇ ਇੱਥੇ ਜੀ। ਤੇ ਸਾਡੇ ਅੱਗੇ ਨਾਲ ਜੁੜੇ ਨੇ ਜੀ ਮਨਪ੍ਰੀਤ ਸੋਢੀ। ਹਾਂਜੀ ਪੰਨੂ ਸਾਹਿਬ, ਭਗਵੰਤ ਮਾਨ ਹੋਰਾਂ ਦਾ ਅਨਾਉਂਸ ਕਰਤਾ ਜੀ ਇਹਨਾਂ ਨੇ ਵੀ ਸੁਖਬੀਰ ਸਾਹਿਬ ਦੇ ਮੁਕਾਬਲੇ ਇਲੈਕਸ਼ਨ ਲੜਨਗੇ ਜੀ। ਇਨੀਸ਼ੀਅਲ ਰਿਐਕਸ਼ਨ ਕਿਹੋ ਜਿਹਾ ਮਿਲ ਰਿਹਾ ਜੀ, ਤੇ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਉਹਨਾਂ ਨੂੰ, ਖਾਸ ਤੌਰ ਤੇ ਜਲਾਲਾਬਾਦ ਹਲਕੇ ਚੋਂ? ਤੇ ਨਾਲ ਹੀ ਦੂਜਾ ਸਵਾਲ ਹੈ ਜੀ ਵੀ ਕੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁਕਾਬਲੇ ਵੀ ਕੋਈ ਤਕੜਾ ਕੈਂਡੀਡੇਟ ਖੜਾ ਕਰਨ ਦੀ ਸੰਭਾਵਨਾ ਹੈ ਜੀ ਆਮ ਆਦਮੀ ਪਾਰਟੀ ਵੱਲੋਂ? ਥੈਂਕ ਯੂ। ਖੜਾ ਕਰਨਾ ਤਾਂ ਚਾਹੀਦਾ ਜੀ, ਕਿਉਂਕਿ ਇਹ ਜਿਹੜੀ ਤੁਸੀਂ ਇਹ ਕਹਿ ਲਓ ਕਿ ਇੱਕ ਨਵੀਂ ਜੀ ਪਿਰਤ ਹੈ ਜੀ, ਕੋਈ ਇਹਨੂੰ ਜਿੱਤ ਹਾਰ ਦੇ ਮੁਲਾਂਕਣ ਦੇ ਨਾਲ ਜੋੜ ਕੇ ਨਾ ਦੇਖੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਟਰਸਟਿੰਗ ਜਿਹੜੀ ਹੈ ਜੀ ਉਹ ਸਿਚੁਏਸ਼ਨ ਜਲਾਲਾਬਾਦ ਦੇ ਵਿੱਚ ਤਾਂ ਬਣ ਗਈ ਜਿਹੜੀ ਜੀ ਉਹ ਸਮਝੋ। ਜੇ ਸੁਖਬੀਰ ਸਿੰਘ ਬਾਦਲ ਹੋਰੀ ਚੋਣ ਨਹੀਂ ਲੜਦੇ,
ਉਹ ਵੀ ਉਹਨਾਂ ਦੇ ਵਿਰੋਧ 'ਚ ਆਊਗਾ। ਜੇ ਉਹ ਹਲਕਾ ਚੇਂਜ ਕਰਦੇ ਨੇ ਇਹਦਾ ਵੀ ਜਿਹੜਾ ਜੀ ਉਹ ਅਸਰ ਪਾਰਟੀ ਦੇ ਉੱਤੇ ਪਊਗਾ। ਵੈਸੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਵੀ ਅਨਾਊਂਸਮੈਂਟ ਕੀਤੀ ਆ ਕਿ ਜੇ ਸੁਖਬੀਰ ਸਿੰਘ ਬਾਦਲ ਹੋਰੀ ਹਲਕਾ ਚੇਂਜ ਕਰਦੇ ਨੇ ਤਾਂ ਭਗਵੰਤ ਮਾਨ ਹੋਰੀ ਵੀ ਹਲਕਾ ਜਿਹੜਾ ਜੀ ਉਹ ਚੇਂਜ ਕਰਨਗੇ। ਭਾਵ ਕਿ ਜਿੱਥੋਂ ਉਹ ਚੋਣ ਲੜਨਗੇ ਉੱਥੋਂ ਹੀ ਜਾ ਕੇ ਜਿਹੜਾ ਜੀ ਉਹ ਚੋਣ ਲੜਨਗੇ। ਜਿੱਥੋਂ ਤੱਕ ਅਜੇ ਐਕਸ਼ਨ ਰਿਐਕਸ਼ਨ ਆ, ਦੇਖੋ ਜਲਾਲਾਬਾਦ ਦਾ ਅਜੇ ਰਿਐਕਸ਼ਨ ਬਹੁਤਾ ਜ਼ਿਆਦਾ ਨਹੀਂ ਸਾਹਮਣੇ ਆਇਆ ਜੀ, ਕਿਉਂਕਿ ਉੱਥੇ ਕੋਈ ਕਿਸੇ ਕਿਸਮ ਦੀ ਚੋਣ ਮੁਹਿੰਮ ਜਿਹੜੀ ਆ ਜੀ ਉਹਦੀ ਸ਼ੁਰੂਆਤ ਨਹੀਂ ਹੋਈ। ਉੱਥੇ ਰਾਏ ਸਿੱਖ ਬਰਾਦਰੀ ਹੈ ਬਹੁਤ ਵੱਡੀ, ਜਿਹਦੇ ਕਰਕੇ ਸ਼ੇਰ ਸਿੰਘ ਘਬਾਇਆ ਹੋਰੀ ਉਸੇ ਬਰਾਦਰੀ ਚੋਂ ਨੇ, ਉਹ ਜਿਹੜਾ ਜਿੱਤੇ ਸਨ ਔਰ ਉਹਨਾਂ ਦੇ ਕਹੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਇੱਥੇ ਇਸ ਹਲਕੇ ਤੋਂ ਜਿਹੜਾ ਜੀ ਉਹ ਗਏ ਸੀਗੇ। ਕੰਮ ਤਾਂ ਉਸ ਹਲਕੇ ਦੇ ਵਿੱਚ ਹੋਏ ਨੇ, ਪਰ ਇਹਦਾ ਦੂਜਾ ਪੱਖ ਇਹ ਆ ਕਿ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਇਸੇ ਹਲਕੇ ਦੇ ਇੱਕ ਪਿੰਡ ਦੇ ਵਿੱਚ ਹੋਈਆਂ ਨੇ ਜੀ। ਕੋਈ ਘਰ ਨਹੀਂ ਹੈਗਾ ਜਿਹਦੇ ਵਿੱਚੋਂ ਕਿਸਾਨ ਨੇ ਕਿਸੇ ਨੇ ਖੁਦਕੁਸ਼ੀ ਨਹੀਂ ਕੀਤੀ। ਪਛੜੇ ਹੋਏ ਬਹੁਤ ਜ਼ਿਆਦਾ ਜਿਹੜਾ ਜੀ ਉਹ ਲੋਕ ਨੇ ਇਸ ਹਲਕੇ ਦੇ। ਸੋ ਇਹਦੇ ਚੀਰਫਾੜ ਜਿਹੜੀ ਹੈ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਆਪਾਂ ਵੀ ਕਰਦੇ ਰਹਾਂਗੇ। ਹਾਂ ਇੰਨਾ ਆ ਕਿ ਇੰਨੇ ਜਿਹੜਾ ਜੀ ਭਗਵੰਤ ਮਾਨ ਤਾਂ ਮੇਰਾ ਖਿਆਲ ਵਰਿਡ ਨਹੀਂ ਗਾ, ਜਿੰਨੇ ਦੂਜੀਆਂ ਪਾਰਟੀਆਂ ਵਾਲੇ ਵਰਿਡ ਨੇ ਇਸ ਗੱਲ ਨੂੰ ਲੈ ਕੇ ਜਿਹੜੇ ਇਹ ਕਹਿ ਰਹੇ ਨੇ ਬਾਰ-ਬਾਰ ਕਿ ਭਗਵੰਤ ਮਾਨ ਨੂੰ ਤਾਂ ਝੋਕ ਦਿੱਤਾ ਆਮ ਆਦਮੀ ਪਾਰਟੀ ਨੇ, ਉਹਨੂੰ ਜਿਹੜਾ ਜੀ ਉਹਦੇ ਤੋਂ ਖਹਿੜਾ ਛਡਾਉਣ ਦੇ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ। ਉਹਦਾ ਜਿਹੜਾ ਸਿਆਸੀ ਭਵਿੱਖ ਹੈ ਉਹ ਇਸ ਵੇਲੇ ਉਹਦੇ ਉੱਤੇ ਕੁਐਸਚਨ ਮਾਰਕ ਲੱਗ ਗਿਆ। ਇਹ ਬਾਕੀ ਪਾਰਟੀਆਂ ਵਾਲੇ ਜਿਹੜਾ ਜੀ ਉਹ ਇਹ ਜ਼ਰੂਰ ਕਹਿ ਰਹੇ ਨੇ, ਪਰ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦਾ ਉਹ ਨਿਕਲੀ ਇਸ ਦੇ ਵਿੱਚੋਂ ਆ ਕਿ ਉਹ ਚੈਲੰਜ ਜਿਹੜੇ ਆ ਜੀ ਉਹ ਵੱਡੇ ਨੇਤਾਵਾਂ ਨੂੰ ਕਰਦੀ ਹੈ। ਆਈ ਥਿੰਕ ਵੇਖਿਆ ਜਾਵੇ ਤਾਂ ਤਿੰਨੇ ਹੀ ਇੱਕ ਜਗ੍ਹਾ ਤੇ ਹੋਣੇ ਚਾਹੀਦੇ ਨੇ, ਚਾਹੇ ਭਗਵੰਤ ਮਾਨ ਹੋਰੀ ਆ ਤੇ ਚਾਹੇ ਸੁਖਬੀਰ ਸਿੰਘ ਬਾਦਲ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰੀ। ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਚੈਲੰਜ ਦੇ ਬਾਰੇ ਚੁੱਪ ਨੇ, ਠੀਕ ਉਸੇ ਤਰੀਕੇ ਨਾਲ ਜਿਵੇਂ ਅਕਾਲੀ ਦਲ ਜਿਹੜਾ ਜੀ ਉਹ ਚੁੱਪ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਕਿਹਨੂੰ ਪਾਰਟੀ ਜਿਹੜੀ ਹੈ ਜੀ ਉਹ ਲੈ ਕੇ ਆਉਂਦੀ ਆ, ਇਹ ਕਾਫੀ ਇੰਟਰਸਟਿੰਗਲੀ ਰਹੂਗਾ। ਪਰ ਜੇ ਸਹੀ ਪੁੱਛੋ ਤਾਂ ਇਸ ਵੇਲੇ ਅਜੇ ਤੱਕ ਜੇ ਪਟਿਆਲੇ ਦੀ ਆਪਾਂ ਗੱਲ ਕਰੀਏ ਤਾਂ ਡਾਕਟਰ ਬਲਵੀਰ ਸਿੰਘ ਹੋਰੀ ਹੀ ਹੈਗੇ ਨੇ। ਮੈਨੂੰ ਨਹੀਂ ਲੱਗਦਾ ਡਾਕਟਰ ਬਲਵੀਰ ਸਿੰਘ ਹੋਰੀ ਬਹੁਤ ਵੱਡੀ ਟੱਕਰ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੇ ਸਕਦੇ ਨੇ। ਜੇ ਕੋਈ ਨਾਮਵਰ ਚਿਹਰਾ ਜਿਹੜਾ ਜੀ ਉਹ ਲਿਆਉਂਦੇ ਨੇ ਤਾਂ ਇਹ ਗੱਲ ਹੈਗੀ ਹੈ ਜੀ ਕਿ ਇਹ ਨਹੀਂ, ਇਹਦੇ 'ਚ ਦੋ ਰਾਵਾਂ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪਟਿਆਲੇ ਦੇ ਵਿੱਚ ਘਿਰ ਨਹੀਂ ਸਕਦੇ, ਉਹ ਘਿਰ ਸਕਦੇ ਨੇ ਪਟਿਆਲੇ ਦੇ ਵਿੱਚ ਜੀ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ ਦਲਜੀਤ ਸਿੰਘ ਬਿੱਟੂ ਜੀ। ਹਾਂਜੀ ਬਲਵਿੰਦਰ ਜੀ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਦਲਜੀਤ ਸਿੰਘ ਜੀ ਤੁਹਾਡੀ ਜਿਹੜੀ ਲਾਈਨ ਆ ਉਹ ਕੱਟੀ ਗਈ ਹੈ, ਦੁਬਾਰਾ ਤੁਸੀਂ ਪਲੀਜ਼ ਕਾਲ ਕਰੋ 4082725200। ਤੁਹਾਡੀ ਲਾਈਨ ਡ੍ਰੌਪ ਹੋ ਚੁੱਕੀ ਆ। ਸੁਰਿੰਦਰ ਸਿੰਘ ਜੀ। ਹਾਂਜੀ, ਮੇਰਾ ਸਭ ਸੁਣਨੇ ਵਾਲਿਆਂ ਤੋਂ ਸਭ ਨੂੰ ਮੇਰਾ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਛੋਟੇ ਛੋਟੇ ਇਹੋ ਹੀ ਆ ਜੀ ਭਈ। ਹੈਲੋ ਜੀ ਜੀ। ਹਾਂਜੀ ਭਈ ਮੈਂ ਭਾਜੀ ਹੁਣ ਤੋਂ ਪਤਾ ਕਰਨਾ ਚਾਹੁੰਦਾ ਸੀ ਵੀ ਜਿਸ ਤਰ੍ਹਾਂ ਸਾਡੇ ਚੀਫ ਜਸਟਿਸ ਸਾਹਿਬ ਬਹੁਤ ਦੁਬਾਰਾ ਜ਼ੋਰ ਪਾਉਂਦੇ ਆ ਭਈ ਇਹ ਜਿਹੜਾ ਹੈਗਾ ਵੀ ਸਾਨੂੰ ਹੋਰ ਜੱਜਾਂ ਦੀ ਲੋੜ ਆ ਤੇ ਮੋਦੀ ਸਰਕਾਰ ਦੁਬਾਰਾ ਮੁੜ ਕੇ ਉਸ ਚੀਜ਼ ਨੂੰ ਗੋਲ-ਮੋਲ ਜੇ ਕਰਦੀ ਹੈ ਤੇ ਜਵਾਬ ਦੇ ਰਹੀ ਹੈ ਇਸ ਤਰ੍ਹਾਂ। ਤੇ ਦੂਸਰਾ ਇਹ ਵੀ ਜਿਹੜੀ ਇਹਨਾਂ ਨੇ ਨਹਿਰ ਦਾ ਪੂਰਨੀ ਦੀ ਗੱਲ ਕੀਤੀ ਆ ਤੇ ਕਿਹਾ ਵੀ ਅਸੀਂ ਚਲੋ ਜੀ ਵੀ ਤੁਸੀਂ ਤੁਹਾਡੇ ਨਾਲ ਇਹਦੇ ਇੰਤਕਾਲ ਹੋ ਗਏ ਤੇ ਨਹਿਰ ਹੁਣ ਤੁਸੀਂ ਪੂਰ ਲਓ, ਤੁਹਾਨੂੰ ਸਾਰਾ ਕਰ ਲਓ। ਕੀ ਲੋਕੀ ਆਪਣੇ ਤੌਰ ਤੇ ਏਡੀ ਵੱਡੀ ਜੁਰਤ ਦਿਖਾ ਸਕਦੇ ਆ ਜੀ? ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਜਿਹੜਾ ਮੁੱਦਾ ਜੱਜਾਂ ਵਾਲੀ ਗੱਲ ਹੈ ਜੀ ਉਹ ਬਿਲਕੁਲ ਇਸ ਵੇਲੇ ਭਾਰਤ ਦੇ ਵਿੱਚ ਜਿਹੜੇ ਪ੍ਰਮੁੱਖ ਮੁੱਦੇ ਨੇ, ਹਾਂ ਨੋਟਾਂ ਵਾਲੇ ਮਾਮਲੇ ਕਰਕੇ ਥੋੜਾ ਜਿਹਾ ਠੰਡਾ ਪੈ ਗਿਆ, ਨਹੀਂ ਤਾਂ ਬਹੁਤ ਭਖਿਆ ਹੋਇਆ ਜਿਹੜਾ ਜੀ ਉਹ ਮੁੱਦਾ ਹੈ। ਇਹਦੇ ਉੱਤੇ ਕੇਂਦਰ ਦੀ ਸਰਕਾਰ ਦੀ ਜਿਹੜੀ ਚੁੱਪੀ ਜਾਂ ਜਿਹੜਾ ਉਹ ਸਹੀ ਫੈਸਲਾ ਨਾ ਲੈਣਾ, ਇਹ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਲਾ ਰਿਹਾ, ਕਿਉਂਕਿ ਅਦਾਲਤਾਂ ਦੇ ਹਾਲ ਤੁਹਾਨੂੰ ਪਤਾ ਹੀ ਹੈ ਜੀ ਕਿ ਕਿੰਨਾ ਲੰਮਾ ਸਮਾਂ ਜਿਹੜੇ ਆ ਜੀ ਉਹ ਕੇਸ ਚੱਲਦੇ ਨੇ। ਇਹਦਾ ਕਾਰਨ ਜੱਜਾਂ ਦੀ ਜਿਹੜੀ ਆ ਜੀ ਉਹ ਘਾਟ ਹੋਣਾ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਹੈਗਾ। ਔਰ ਹੁਣ ਜਿਹੜੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਸਖਤੀ ਇਹਦੇ ਉੱਤੇ ਕਰ ਰਹੀ ਹੈ, ਕੇਂਦਰ ਦੀ ਸਰਕਾਰ ਨੂੰ ਮਜਬੂਰ ਕਰ ਰਹੀ ਹੈ ਜੱਜਾਂ ਦੀ ਭਰਤੀ ਦੇ ਵਾਸਤੇ। ਹੋ ਸਕਦਾ ਜੀ ਕੇਂਦਰ ਦੀ ਸਰਕਾਰ ਨੂੰ ਇਹ ਕਰਨੀ ਤਾਂ ਜਿਹੜੀ ਆ ਜੀ ਉਹ ਪੈਣੀ ਹੈ ਭਰਤੀ ਜੀ। ਸੋ ਦੇਖਦੇ ਆ ਜੀ, ਇਹਦਾ ਤਾਂ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਜਿੱਥੋਂ ਤੱਕ ਗੱਲ ਤੁਸੀਂ ਕੀਤੀ ਆ SOIL ਦੇ ਮੁੱਦੇ ਵਾਲੀ, ਮੈਂ 2-3 ਦਿਨ ਪਹਿਲਾਂ ਇੱਕ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀਗੀ ਕਿ ਜਿਹੜੇ ਲੋਕਾਂ ਦੇ ਨਾਮ ਤੇ ਇੰਤਕਾਲ ਚੜ੍ਹ ਗਏ ਨੇ ਉਹ ਕਬਜ਼ਾ ਲੈਣ ਦੇ ਵਾਸਤੇ ਨਹੀਂ ਜਾ ਰਹੇ। ਉਹ ਕਹਿੰਦੇ ਇੰਤਕਾਲ ਸਾਡੇ ਨਾਂ ਤੇ ਚੜ੍ਹਾਤੇ, ਉੱਥੇ ਤਾਂ ਪੈਰਾਮਿਲਟਰੀ ਫੋਰਸਿਸ ਲਵਾਈਆਂ ਹੋਈਆਂ ਨੇ। ਜੇ ਅਸੀਂ ਉੱਥੇ ਜਾਂਦੇ ਹਾਂ ਡਾਂਗ ਉਹਨਾਂ ਦੀ ਵਰ ਸਕਦੀ ਆ, ਅੱਗੋਂ ਗੋਲੀ ਵੀ ਜਿਹੜੀ ਆ ਜੀ ਉਹ ਚੱਲ ਸਕਦੀ। ਉਹ ਕਹਿੰਦੇ ਗੋਲੀ ਵੱਜੂਗੀ ਸਾਡੀ, ਅਸੀਂ ਇੰਤਕਾਲ ਨੂੰ ਫੇਰ ਕੀ ਲੈਣਾ। ਉਹਨਾਂ ਨੇ ਇੱਕ ਮੰਗ ਰੱਖੀ ਸੀਗੀ ਕਿ ਜਿਹੜੇ ਅਫਸਰ ਨੇ, ਕਿਉਂਕਿ ਜਦੋਂ ਇੱਦਾਂ ਕਬਜ਼ਾ ਦਵਾਇਆ ਜਾਂਦਾ ਪੁਲਿਸ ਜਿਹੜੀ ਆ ਉਹ ਫਿਰ ਕਬਜ਼ਾ ਦਿਵਾਉਣ ਜਾਂਦੀ ਆ
ਪੁਲਿਸ ਦੀ ਜਿਹੜੀ ਹੈ ਜੀ ਉਹਦੇ ਵਿੱਚ ਤੁਹਾਨੂੰ ਸ਼ਮੂਲੀਅਤ ਕਰਾਉਣੀ ਪੈਂਦੀ ਆ। ਉਹ ਕਹਿੰਦੇ ਅਫਸਰ ਜਿਹੜੇ ਆ ਮੂਹਰੇ ਲੱਗਣ ਤੇ ਅਸੀਂ ਫਿਰ ਜਿਹੜਾ ਜੀ ਉਹਨਾਂ ਦੇ ਮਗਰ ਲੱਗ ਕੇ ਜਾ ਕੇ ਆਪਣੀ ਜ਼ਮੀਨ ਦਾ ਕਬਜ਼ਾ ਲੈ ਸਕਾਂਗੇ। ਅਜੇ ਤੱਕ ਕਿਸੇ ਜਗ੍ਹਾ ਤੋਂ 4 ਡਿਸਟ੍ਰਿਕਟ ਦੇ ਵਿੱਚੋਂ ਜਿੰਨੇ ਇੰਤਕਾਲ ਹੋਏ ਆ ਕਿਸੇ ਜਗ੍ਹਾ ਤੋਂ ਕਿਸੇ ਵਿਅਕਤੀ ਦੇ ਕਬਜ਼ਾ ਲੈਣ ਦੀ ਕੋਈ ਖਬਰ ਨਹੀਂ ਹੈ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਬਿੱਟੂ। ਹਾਂਜੀ ਪੰਨੂ ਸਾਹਿਬ, ਮੇਰੇ 2 ਸਵਾਲ ਸੀ। ਇਹ ਜਿਹੜਾ ਅਚਾਨਕ ਸਰਕਾਰ ਨੇ ਲੋਕਾਂ ਦੇ ਫੈਸਲਾ ਤੋਪ ਦਿੱਤਾ ਲੋਕਾਂ ਦਾ, ਤੇ ਕਿਉਂਕਿ ਕ੍ਰੈਡਿਟ ਕਾਰਡ ਦਾ ਤਾਂ ਰੁਝਾਨ ਨਹੀਂ ਹੈਗਾ, ਤੇ ਪਰ ਜੇ ਮਤਲਬ ਚੈੱਕ ਰਾਹੀਂ ਪੇਮੈਂਟ ਕਰਕੇ ਇਸ ਖੱਜਲ ਖੁਆਰੀ ਤੋਂ ਥੋੜਾ ਬਚਿਆ ਜਾ ਸਕਦਾ। ਤੇ ਦੂਜਾ ਸਵਾਲ ਇਹ ਸੀਗਾ ਜੀ, ਮੇਰੀ ਅਗਲੇ ਸੋਮਵਾਰ ਦੀ ਫਲਾਈਟ ਹੈ ਇੰਡੀਆ ਦੀ, ਤੇ ਜਿਹੜਾ ਮਾਹੌਲ ਇੱਥੇ ਪੰਜਾਬ 'ਚ ਬਣਾਤਾ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਤੇ ਹਰਿਆਣੇ ਦਾ, ਤੇ ਪੰਜਾਬ ਤੋਂ ਆਪਣੇ ਦਿੱਲੀ ਤੋਂ ਪੰਜਾਬ ਆਉਣ ਲਈ ਕਿੱਦਾਂ ਦਾ ਮਾਹੌਲ ਹੈ? ਕੋਈ ਹਰਿਆਣੇ ਵਿੱਚ ਗੜਬੜ ਹੋ ਸਕਦੀ ਆ? ਤੇ ਆ ਕੇ ਆਪ ਜੀ ਦੇ ਵੀ ਦਰਸ਼ਨ ਕਰਨੇ ਆ, ਇਹਦਾ ਜਵਾਬ ਦਿਓ ਜੀ। ਧੰਨਵਾਦ। ਥੈਂਕ ਯੂ ਜੀ। ਨਹੀਂ, ਕੋਈ ਕਿਸੇ ਕਿਸਮ ਦੀ ਅਜੇ ਮੁਸ਼ਕਲ ਜਿਹੜੀ ਹੈ ਜੀ ਉਹ ਨਹੀਂ ਹੈਗੀ, ਨਾ ਕੋਈ ਬਹੁਤ ਵੱਡੀ ਸੰਭਾਵਨਾ ਜਿਹੜੀ ਹੈ ਜੀ ਉਹ ਹੈਗੀ ਆ। ਜਿੰਨੇ ਵੀ ਸੁਣ ਰਹੇ ਨੇ ਜੀ, ਮੈਂ ਸਿਰਫ ਪਾਰਟੀਕਲ ਤੁਹਾਨੂੰ ਨਹੀਂ, ਜਿੰਨੇ ਵੀ ਸੁਣ ਰਹੇ ਨੇ ਤੁਸੀਂ ਪੈਨਿਕ ਨਾ ਹੋਣਾ ਕਿਸੇ ਗੱਲ ਤੋਂ। ਜੇ ਇਨ ਕੇਸ ਕੋਈ ਕਿਸੇ ਕਿਸਮ ਦੀ ਗੜਬੜ ਦੀ ਜਿਹੜੀ ਸੰਭਾਵਨਾ ਨਜ਼ਰ ਆਉਂਦੀ ਆ ਤੇ ਪੰਜਾਬੀ ਰੇਡੀਓ USA ਡੇਲੀ ਜਿਹੜਾ ਜੀ ਉਹ ਕਈ ਬੁਲੇਟਿਨ ਜਿਹੜੇ ਉਹ ਪੇਸ਼ ਕਰਦਾ, ਤੁਹਾਨੂੰ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਮੇਰਾ ਖਿਆਲ ਸਭ ਤੋਂ ਪਹਿਲਾਂ ਮਿਲੂਗੀ, ਮੈਂ ਇਹ ਕਹਿ ਸਕਦਾ ਜੀ। ਫਿਰ ਉਦੋਂ ਜਿਹੜੀਆਂ ਪ੍ਰੀਕਾਸ਼ਨਸ ਕੀ ਹੋ ਸਕਦੀਆਂ ਨੇ ਉਹਦਾ ਵੀ ਆਪਾਂ ਜ਼ਿਕਰ ਕਰਾਂਗੇ। ਆਪਾਂ ਪਹਿਲਾਂ ਹੀ ਉਹਦਾ ਪ੍ਰੀਕਾਸ਼ਨ ਦੀ ਗੱਲ ਜਿਹੜੀ ਜੀ ਉਹ ਕਰੀ ਜਾਈਏ ਤੇ ਉਹ ਐਵੇਂ ਗੱਲ ਡਰਾਉਣ ਜੇ ਵਾਲੀ ਲੱਗੂਗੀ। ਏਦਾਂ ਦਾ ਕੁਝ ਨਹੀਂ ਹੈਗਾ, ਬਿਲਕੁਲ ਸੁਰੱਖਿਅਤ ਆ ਜੀ ਹਾਈਵੇ। ਮੇਰਾ ਨਹੀਂ ਖਿਆਲ ਹਰਿਆਣਾ ਜਿਹੜਾ ਏਡਾ ਵੱਡਾ ਰਿਸਕ ਲੈ ਲੂਗਾ ਕਿ ਹਾਈਵੇ ਦੇ ਉੱਤੇ ਜਿਹੜੀ ਹੈ ਜੀ ਗੜਬੜ ਉਹੋ ਜੀ ਫੇਰ ਹੋ ਜਾਏ ਜਿਹੋ ਜੀ ਜਾਟਾਂ ਦੇ ਅੰਦੋਲਨ ਦੇ ਦੌਰਾਨ ਹੋ ਗਈ ਸੀ। ਸਰ ਰਿਐਲਿਟੀ ਦੇ ਵਿੱਚ ਹਰਿਆਣਾ ਜਿਹੜਾ ਜੀ ਉਹਦਾ ਜਲੂਸ ਨਿਕਲ ਗਿਆ ਉਸ ਐਜੀਟੇਸ਼ਨ ਤੋਂ ਬਾਅਦ। ਇੰਡਸਟਰੀ ਜਿਹੜੀ ਆ ਉੱਥੋਂ ਭੱਜ ਰਹੀ ਆ, ਉਧਰ ਨੂੰ ਮੂੰਹ ਕਰਨ ਨੂੰ ਕੋਈ ਤਿਆਰ ਨਹੀਂਗਾ, ਤੇ ਹਰਿਆਣਾ ਜਾਣਿਆ ਇੰਡਸਟਰੀ ਦੇ ਸਿਰ ਤੇ ਜਾਂਦਾ ਸੀਗਾ। ਇਦਾਂ ਦਾ ਕੋਈ ਮੇਰਾ ਨਹੀਂ ਖਿਆਲ ਦੁਬਾਰਾ ਜਿਹੜੀ ਹੈ ਜੀ ਉਹ ਗੜਬੜ ਕਿਸੇ ਕਿਸਮ ਦੀ ਹੋਣ ਲੱਗੀ ਆ। ਜੇ ਹੋਊਗੀ ਤੇ ਉਹਨੂੰ ਜਿਹੜਾ ਜੀ ਰੋਕਿਆ ਜਾਊਗਾ। ਅਜੇ ਤੱਕ ਸੋ ਫਾਰ ਕੋਈ ਕਿਸੇ ਕਿਸਮ ਦੀ ਜਿਹੜੀ ਹੈ ਜੀ ਮੁਸ਼ਕਲ ਨਹੀਂ ਹੈਗੀ। ਤੁਸੀਂ ਜਿਹੜਾ ਜੀ ਉਹ ਆਓ, ਜਿਹੜੀ ਚੈੱਕ ਰਾਹੀਂ ਭੁਗਤਾਨ ਕਰਨ ਦੀ ਤੁਸੀਂ ਗੱਲ ਕੀਤੀ ਆ, ਬੇਸ਼ੱਕ ਜਿਹੜਾ ਜੀ ਉਹ ਕੀਤਾ ਜਾ ਸਕਦਾ, ਪਰ ਪ੍ਰੋਬਲਮ ਇਹ ਆ ਕਿ ਉਹਦੇ ਉੱਤੇ ਵੀ ਥੋੜੀਆਂ ਜਿਹੜੀਆਂ ਜੀ ਉਹ ਰਿਸਟ੍ਰਿਕਸ਼ਨਸ ਹੈਗੀਆਂ ਨੇ। ਮੰਨ ਲਓ ਜਿਹੜੇ ਪੈਸੇ ਨੇ ਤੁਸੀਂ ਚੇਂਜ ਨਾ ਕਰਵਾਓ, ਅਕਾਊਂਟ ਜਮ੍ਹਾਂ ਕਰਾ ਦਿਓ। ਅਕਾਊਂਟ ਦੇ ਵਿੱਚ ਜਿਹੜਾ ਜੀ ਤੁਸੀਂ ਆਪਣੇ ਅਕਾਊਂਟ ਦੇ ਵਿੱਚੋਂ 10,000 ਜਿਹੜਾ ਜੀ ਉਹ ਕਢਵਾ ਸਕਦੇ ਹੋ ATM ਦੇ ਰਾਹੀਂ ਜਾਂ ਚੈੱਕ ਦੇ ਰਾਹੀਂ। 25,000 ਰੁਪਈਆ ਜਿਹੜਾ ਜੀ ਉਹ ਹਫ਼ਤੇ ਦਾ ਜਿਹੜਾ ਉਹ ਕਢਵਾਇਆ ਜਾ ਸਕਦਾ ਹੈ। ਜਿਹੜੀਆਂ ਬਾਕੀ ਰਿਸਟ੍ਰਿਕਸ਼ਨਸ ਨੇ ਉਹ ਜਾਰੀ ਰਹਿਣਗੀਆਂ। ਸਾਰੇ ਪੈਸੇ ਜਿਹੜੇ ਆ ਜੀ ਉਹ ਤੁਸੀਂ ਨਹੀਂ ਕਢਾ ਸਕਦੇ। ਮੰਨ ਲਓ 10 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਆ, ਤੁਸੀਂ ਚੈੱਕ ਦੇ ਰਾਹੀਂ ਉਹ ਕਢਵਾ ਲਓ, ਨਹੀਂ, ਇਹ ਪੋਸੀਬਲ ਨਹੀਂ ਹੈ। ਇਹ ਜਿਹੜੀਆਂ ਇਹਦੀਆਂ ਜਿੰਨੀਆਂ ਵੀ ਰਿਸਟ੍ਰਿਕਸ਼ਨਸ ਨੇ ਉਹਨੂੰ ਕਾਈਂਡਲੀ ਧਿਆਨ ਦੇ ਵਿੱਚ ਰੱਖਣਾ। ਜੇ ਤੁਸੀਂ ਕੋਈ ਵੀ ਦੇਣ ਲੈਣ ਜਿਹੜਾ ਜੀ ਉਹ ਕਰਨਾ, ਤੁਹਾਨੂੰ ਲੱਗੇ ਕਿਸੇ ਜਗ੍ਹਾ ਦੇ ਉੱਤੇ ਕੋਈ ਪੁੱਛਣ ਦੱਸਣ ਦੀ ਜਿਹੜਾ ਜੀ ਉਹ ਬੈਂਕ ਤੁਹਾਡੇ ਹੈਗੇ ਨੇ ਉਹਨਾਂ ਨਾਲ ਗੱਲ ਕਰ ਲੈਣਾ, ਨਹੀਂ ਤਾਂ ਹੋਵੇ ਭੈਣ ਜੀ ਹੁਣੀ ਸੁਣਦੇ ਨੇ ਇਹਨਾਂ ਤੱਕ ਸਵਾਲ ਪਹੁੰਚਾ ਦੇਣਾ। ਅਗਲੇ ਪ੍ਰੋਗਰਾਮ 'ਚ ਫਿਰ ਤੁਹਾਡੇ ਉਹਦੇ ਜਵਾਬ ਜਿਹੜੇ ਦੇਵਾਂਗੇ। ਜ਼ਰੂਰ ਜੀ ਜ਼ਰੂਰ। ਬਿਲਕੁਲ ਜੀ, ਆਪਨੂੰ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਆ, ਕੋਈ ਵੀ ਕਿਤੇ ਖਬਰ ਹੁੰਦੀ ਆ ਤੇ ਉਹ ਅਸੀਂ ਆਪਣੇ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਚਮਕੌਰ ਸਿੰਘ ਜੀ। ਹਾਂਜੀ ਭੈਣ ਜੀ, ਤੁਹਾਨੂੰ ਤੇ ਵੀਰ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਫਤਿਹ। ਭੈਣ ਜੀ, ਮੇਰਾ ਸਵਾਲ ਵੀਰ ਜੀ ਨੂੰ ਇਹ ਛੋਟਾ ਜਿਹਾ ਵੀ, ਇੱਕ ਸਵੇਰੇ ਰੇਡੀਓ ਤੇ ਖਬਰ ਚੱਲ ਰਹੀ ਸੀ ਕਿ ਕੇਜਰੀਵਾਲ ਦੇ ਗੱਡੀਆਂ ਦੇ ਕਾਫਲੇ ਨੇ ਕਿਸੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਕੇ ਮਾਰ ਦਿੱਤਾ ਜੀ, ਤੇ ਉਹ ਰੁਕੇ ਵੀ ਨਹੀਂ। ਕੀ ਇਹ ਸੱਚ ਆ ਜਾਂ ਝੂਠ ਆ? ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਖਬਰਾਂ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਚੱਲੀ ਜਾ ਰਹੀਆਂ ਨੇ। ਖਬਰ ਤਾਂ ਹੁਣ ਇਹ ਵੀ ਜਿਹੜੀ ਆ ਜੀ ਆ ਰਹੀ ਹੈ ਜੀ ਕਿ ਉੱਥੇ ਫਲਾਨੀ ਜਗ੍ਹਾ ਦੇ ਉੱਤੇ ਜਿਹੜੇ ਮੁਜ਼ਾਹਰਾ ਕਰਨ ਵਾਲੇ ਜਿਹੜੇ ਆ ਜੀ ਉਹ ਬੈਠੇ ਨੇ। ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਜਿੰਨੀ ਦੇਰ ਤੱਕ ਕਿਸੇ ਖਬਰ ਦੀ ਜਿਹੜੀ ਆ ਜੀ ਉਹ ਕਨਫਰਮੇਸ਼ਨ ਨਹੀਂ ਜਿਹੜੀ ਜੀ ਉਹ ਆ ਜਾਂਦੀ। ਕਿਉਂਕਿ ਇੱਕ ਗੱਲ ਤੁਸੀਂ ਵੀ ਸਮਝਦੇ ਹੋਵੋਗੇ ਕਿ ਜਿਹੜਾ ਸੋਸ਼ਲ ਮੀਡੀਆ, ਜਿਹਦਾ ਪਰਸਨਲੀ ਤੌਰ ਦੇ ਉੱਤੇ ਮੈਂ ਬਹੁਤ ਵੱਡਾ ਫੈਨ ਹਾਂ ਜੀ ਕਿ ਇਹ ਬਹੁਤ ਚੰਗੀ ਗੱਲ ਆ, ਪਰ ਉਹਦਾ ਨੁਕਸਾਨ ਵੀ ਹੈ ਜੀ। ਉਹਦਾ ਨੁਕਸਾਨ ਜਿਹੜਾ ਜੀ ਉਹ ਇਹ ਆ ਕਿ ਇੱਥੇ ਇੱਕ ਜਿਉਂਦੇ ਵਿਅਕਤੀ ਨੂੰ ਕਈ ਵਾਰੀ ਜਿਹੜਾ ਨਾ ਜੀ ਉਹ ਮਾਰ ਦਿੱਤਾ ਜਾਂਦਾ ਕਿ ਫਲਾਨਾ ਬੰਦਾ ਦੁਨੀਆ 'ਚ ਨਹੀਂ ਰਿਹਾ, ਪਤਾ ਨਹੀਂ ਕਿੱਥੋਂ ਫੋਟੋਆਂ ਜਿਹੜੀਆਂ ਜੀ ਉਹ ਚੁੱਕ ਕੇ ਉਹ ਚੰਗਾ ਭਲਾ ਬੰਦਾ ਜਿਹੜਾ ਜੀ ਉਹ ਤੁਰਿਆ ਫਿਰਦਾ ਹੁੰਦਾ ਜੀ। ਪਿਛਲੇ ਦਿਨਾਂ ਦੇ ਵਿੱਚ ਵੀ ਕਿੰਨੀਆਂ ਜਿਹੜੇ ਲੋਕ ਨੇ ਜੀ ਜਿਨ੍ਹਾਂ ਦੀਆਂ ਖਬਰਾਂ ਇਹੋ ਜਿਹੀਆਂ ਲੱਗੀਆਂ। ਚਲੋ ਮੈਂ ਉਹਨਾਂ ਦੇ ਦੁਬਾਰਾ ਨਾਂ ਲੈ ਕੇ ਹਰਟ ਨਹੀਂ ਕਰਨਾ ਚਾਹੁੰਦਾ। ਸੋ ਇਸ ਕਰਕੇ ਜਿਹੜਾ ਸੋਸ਼ਲ ਮੀਡੀਆ ਨਾ ਉਹਦੇ ਤੁਸੀਂ ਰੱਖੋ ਜ਼ਰੂਰ ਉਹਦੇ ਉੱਤੇ ਆਸ ਜਿਹੜੀ ਹੈ, ਔਰ ਪਰ 100% ਉਹ ਸਹੀ ਨਹੀਂ ਜੀ। ਇਹਦੇ 'ਚ ਤੱਤੇ ਲੋਕ ਬਹੁਤ ਨੇ
ਜਿਹੜੇ ਇਹ ਚਾਹੁੰਦੇ ਆ ਕਿ ਇੱਧਰੋਂ ਸੁਣੀ ਨਾਲ ਦੀ ਨਾਲ ਚੁੱਕ ਕੇ ਜਿਹੜਾ ਜੀ ਉਹ ਸਟੇਟਸ ਜਿਹੜਾ ਪਾਤਾ ਤੇ ਮੁੜ ਕੇ ਜਿਹੜਾ ਜੀ ਉਹ ਪੁੱਛਦਾ ਕੋਈ ਨਹੀਂਗਾ। ਅਮੇਰ ਮਿੱਤਲ ਹੋਰਾਂ ਦੀ ਜਿਹੜੀ ਉਹ ਲੇਟੈਸਟ ਮਿਸਾਲ ਸੀਗੀ ਜੀ, ਉਹ ਅਜੇ ਦੁਨੀਆ 'ਚ ਹੈਗੇ ਸੀਗੇ, ਉਹਨਾਂ ਨੂੰ ਪਹਿਲਾਂ ਹੀ ਤੋੜ ਦਿੱਤਾ। ਉਹ ਕਈ ਦਿਨ ਜਿਹੜਾ ਜੀ ਉਦੋਂ ਬਾਅਦ ਵੀ ਜਿਉਂਦੇ ਰਹੇ। ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਕੀ ਉਦੋਂ ਜਿਹੜਾ ਜੀ ਉਹ ਬੀਤਿਆ ਹੋਊਗਾ। ਸੋ ਇਸ ਕਰਕੇ ਸੋਸ਼ਲ ਮੀਡੀਆ ਦੀ ਬਹੁਤੀ ਜਿਹੜੀ ਹੈ ਜੀ ਉਹ ਦੇਣਾ, ਕੋਈ ਇੱਦਾਂ ਦੀ ਖਬਰ ਆਊਗੀ ਤੇ ਜ਼ਰੂਰ ਤੁਹਾਡੇ ਨਾਲ ਸਾਂਝੀ ਹੋਊਗੀ। ਜੀ ਪੰਨੂ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਇੱਧਰੋਂ ਉੱਧਰੋਂ ਸੁਣ ਕੇ ਸਾਰੀ ਦਿਹਾੜੀ ਅਸੀਂ ਆਹ ਕਨਫਰਮ ਕਰਨ ਦੇ ਵਿੱਚ ਰਹਿੰਦੇ ਹਾਂ ਜੀ। ਮੈਂ ਇਹ ਸਦਾ ਰਿਕੁਐਸਟ ਕਰਦੀ ਕਿ ਜਿਹੜੀ ਖਬਰ ਤੁਸੀਂ ਸਾਡੇ ਰੇਡੀਓ ਤੋਂ ਸੁਣੀ ਹੈ ਨਾ, ਉਹਦਾ ਸਵਾਲ ਤੁਸੀਂ ਸਾਨੂੰ ਜ਼ਰੂਰ ਕਰ ਲਿਆ ਕਰੋ। ਇੱਧਰੋਂ ਉੱਧਰੋਂ ਤਾਂ ਤੁਹਾਨੂੰ ਪਤਾ ਵੀ ਖਬਰਾਂ ਕਈ ਵਾਰੀ ਪੁਰਾਣੀਆਂ ਵੀ ਹੁੰਦੀਆਂ ਤੇ ਉਹ ਫਿਰ ਇੱਥੇ ਸਾਡੇ ਤੋਂ ਹੀ ਕਨਫਰਮ ਹੁੰਦੀਆਂ ਰਹਿੰਦੀਆਂ। ਅੱਗੇ ਸਾਡੇ ਨਾਲ ਜੁੜੇ ਨੇ ਹਰਪ੍ਰੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਜੀ ਵੀ ਜਦੋਂ ਇੱਥੋਂ ਪੈਸੇ ਭੇਜਦੇ ਆ ਉੱਥੇ ਹੁਣ ਵੈਸਟਰਨ ਯੂਨੀਅਨ ਰਾਹੀਂ ਵਧੀਆ ਮਿਲਦੇ ਆ ਜਾਂ ਨਹੀਂ? ਦੂਸਰਾ ਸਵਾਲ ਇਹ ਆ ਜੀ, ਆਮ ਆਦਮੀ ਪਾਰਟੀ ਤੇ ਗਾਂਧੀ ਸਾਹਿਬ ਦੇ ਵਿਚਕਾਰ ਕੁਝ ਗੱਲਬਾਤ ਹੋ ਰਹੀ ਆ ਡਿਵੈਲਪਮੈਂਟ ਜੀ? ਥੈਂਕ ਯੂ ਜੀ। ਪੈਸੇ ਤਾਂ ਜਿਹੜੇ ਆ ਜੀ ਉਹ ਮਿਲ ਰਹੇ ਆ ਜੀ ਹੌਲੀ ਹੌਲੀ। ਵੈਸਟਰਨ ਯੂਨੀਅਨ ਜਿਹੜੀਆਂ ਦੀ ਉਹ ਖੁੱਲੀਆਂ ਹੋਈਆਂ ਨੇ, ਕਿਉਂਕਿ ਇਹ ਆ ਜੀ ਕਿ ਜੇ ਪੇਮੈਂਟ ਜਿਹੜੀ ਆ ਜੀ ਉਹ 50,000 ਤੋਂ ਉੱਪਰ ਆ ਤਾਂ ਉਹ ਚੈੱਕ ਦੇ ਰਾਹੀਂ ਜਿਹੜੀ ਆ ਜੀ ਉਹ ਹੁੰਦੀ ਆ ਪੇਮੈਂਟ। ਅਨਲੈਸ ਜੇ ਤੁਹਾਡੇ ਕੋਲੇ ਮੰਨ ਲਓ ਕੋਈ ਫੋਰਨ ਦਾ ਪਾਸਪੋਰਟ ਆ, ਤੁਸੀਂ ਫੋਰਨ ਦੇ ਸਿਟੀਜ਼ਨ ਹੋ, ਫਿਰ ਇਹ ਕੰਡੀਸ਼ਨ ਨਹੀਂ ਹੈਗੀ ਚੈੱਕ ਵਾਲੀ ਜਿਹੜੀ ਆ ਜੀ। ਜਿਹੜੀ ਤੁਸੀਂ ਜਿਹੜੀ ਦੂਸਰੀ ਗੱਲ ਪੁੱਛੀ ਹੈ, ਮੈਨੂੰ ਚੇਤਾ ਭੁੱਲ ਗਿਆ ਜੀ ਕੀ ਇਹਨਾਂ ਨੇ ਦੂਸਰਾ ਪੁੱਛਿਆ ਸੀ। ਹੈਲੋ, ਹਾਂਜੀ, ਗਾਂਧੀ ਦੀ ਤਾਂ ਕੇਜਰੀਵਾਲ ਦੀ ਗੱਲ। ਗਾਂਧੀ ਜੀ, ਹਾਂਜੀ, ਨਹੀਂ ਜੀ ਉਹਦੇ ਤੇ ਕੋਈ ਸੌਰੀ ਮੈਂ ਮਾਫੀ ਚਾਹੁੰਦਾ ਜੀ, ਇੱਕਦਮ ਮੇਰੇ ਵਿਸਰ ਗਿਆ ਸੀ। ਕੋਈ ਇਹਦੇ ਉੱਤੇ ਡਿਵੈਲਪਮੈਂਟ ਨਹੀਂ ਹੈਗੀ ਜੀ, ਕਿਸੇ ਕਿਸਮ ਦੀ ਕੋਈ ਗੱਲ ਚੱਲਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਨਹੀਂ ਹੈਗੀਆਂ ਕਿ ਚੱਲ ਰਹੀ ਹੋਵੇ ਵੀ ਕਿਸੇ ਤਣ ਪੱਤਣ ਲੱਗ ਸਕਦੀ ਹੈ। ਨਹੀਂ, ਏਦਾਂ ਦਾ ਕੁਝ ਨਹੀਂ ਹੈ ਜੀ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਮਨਜੀਤ ਸਿੰਘ ਜੀ, ਕੀ ਸਵਾਲ? ਮਨੀ ਨਹੀਂ ਲੈ ਰਹੇ। ਹਾਂਜੀ, ਦੂਜੀ ਗੱਲ, ਜਿਹੜਾ ਇੰਡੀਆ 'ਚ ਪੈਸਾ ਜਮ੍ਹਾਂ ਕਰਾ ਸਕਦਾ ਕੋਈ ਵੀ 30 ਦਸੰਬਰ ਤੱਕ, ਕਿੰਨਾ ਜਮ੍ਹਾਂ ਕਰਾ ਸਕਦਾ ਇੱਕ ਵਾਰ? ਦੇਖੋ, ਜਿਹੜਾ ਪਹਿਲੀ ਗੱਲ ਨਹੀਂ ਮੈਨੂੰ ਤੁਹਾਡੀ ਸੁਣੀ ਤੁਸੀਂ। ਹਾਂਜੀ, ਸੁਣੀ ਨਹੀਂ ਵਿੱਚ ਗੱਲ। ਹਾਂਜੀ ਹਾਂਜੀ। ਦੂਸਰਾ ਜਿਹੜਾ ਤੁਸੀਂ ਕਿੰਨੀ ਜਮ੍ਹਾਂ ਕਰਾ ਸਕਦਾ ਜੀ, ਮੰਨ ਲਓ ਅੱਗੇ ਵੀ ਇੱਕ ਦਿਨ ਫੋਨ ਆਇਆ ਸੀਗਾ ਇੱਥੋਂ ਰੇਡੀਓ ਸਟੇਸ਼ਨ ਤੋਂ ਹੀ ਲੈ ਕੇ ਕਿਸੇ ਨੇ ਫੋਨ ਕੀਤਾ ਸੀਗਾ। ਉਹ ਕਹਿੰਦੇ ਜੀ ਸਾਡੇ ਕੋਲੇ ਠੇਕੇ ਦੇ ਪੈਸੇ ਆ, ਅਸੀਂ ਤੇ ਜ਼ਮੀਨ ਠੇਕੇ ਤੇ ਦਿੱਤੀ ਹੋਈ ਆ 11 ਲੱਖ ਰੁਪਈਆ, ਪਰ ਸਰਕਾਰ ਕਹਿੰਦੀ 2.5 ਲੱਖ ਤੋਂ ਉੱਪਰ ਜਮ੍ਹਾਂ ਨਹੀਂ ਕਰਾ ਸਕਦੇ। ਇਸ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਜੀ। ਤੁਸੀਂ ਪੈਸਾ ਜਿਹੜਾ ਜੀ ਜਮ੍ਹਾਂ ਕਰਾ ਸਕਦੇ ਹੋ, ਤੁਹਾਨੂੰ ਉਹਦਾ ਜਵਾਬ ਦੇਣਾ ਪਊਗਾ ਜੀ ਕੱਲ ਨੂੰ। ਇਸ ਗੱਲ ਦਾ ਧਿਆਨ ਰੱਖਣਾ। ਜੇ ਮੰਨ ਲਓ ਤੁਸੀਂ ਠੇਕੇ ਦੇ ਉੱਤੇ ਜ਼ਮੀਨ ਦਿੱਤੀ ਹੋਈ ਆ, ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੀ। ਉਹ ਸਾਰਾ ਪੈਸਾ ਤੁਸੀਂ ਆਪਣਾ ਅਕਾਊਂਟ ਦੇ ਵਿੱਚ ਰੱਖ ਸਕਦੇ ਹੋ। ਉਹਦੇ ਵਾਸਤੇ ਬੈਂਕ ਦੀਆਂ ਜਿਹੜੀਆਂ ਜੀ ਰਿਕੁਆਇਰਮੈਂਟ ਨੇ, ਉਹ ਉਦੋਂ ਹੀ ਉਹਨਾਂ ਨੇ ਤੁਹਾਡੇ ਤੋਂ ਫਾਰਮ ਵਗੈਰਾ ਜਿਹੜਾ ਜੀ ਉਹ ਭਰਵਾ ਲੈਣਾ। ਤੁਹਾਨੂੰ ਇਹ ਡਰਨ ਦੀ ਜ਼ਰੂਰਤ ਨਹੀਂ ਆ। ਉਹ ਤਾਂ ਤੁਹਾਡਾ ਇੱਕ ਨੰਬਰ ਦਾ ਜਿਹੜਾ ਜੀ ਉਹ ਪੈਸਾ ਹੈ, ਤੁਸੀਂ ਜ਼ਮੀਨ ਤੇ ਠੇਕੇ ਤੇ ਦਿੱਤੀ ਹੋਈ ਆ, ਤੁਸੀਂ ਉਹਦਾ ਪ੍ਰੋਪਰ ਜਿਹੜਾ ਜੀ ਕਰਾ ਸਕਦੇ ਹੋ। ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਗੀ ਜੀ। ਜੇ 2.5 ਲੱਖ ਤੁਸੀਂ ਜਮ੍ਹਾਂ ਕਰਾਉਂਦੇ, ਉਹਦੀ ਪੁੱਛਗਿੱਛ ਕੋਈ ਨਹੀਂ, ਉਦੋਂ ਉੱਪਰ ਦੀ ਪੁੱਛਗਿੱਛ ਹੋ ਸਕਦੀ ਹੈ। ਇਸ ਕਰਕੇ ਜੇ ਪੁੱਛਗਿੱਛ ਤੇ ਮੰਨ ਲਓ ਕਿਸੇ ਨੇ ਜ਼ਮੀਨ ਵੇਚੀ ਹੈ ਜੀ 50 ਲੱਖ ਦੀ ਇੱਥੇ, ਹੁਣ ਇਹ ਥੋੜੀ ਰਿਸਟ੍ਰਿਕਸ਼ਨ ਆ ਜੀ ਕਿ ਉਹ ਜਮ੍ਹਾਂ ਨਹੀਂ ਕਰਾ ਸਕਦਾ। ਉਹਨੂੰ ਨਾਲ ਕੱਲ ਨੂੰ ਜਿਹੜਾ ਜੀ ਉਹ ਦੱਸ ਸਕਦਾ ਕਿ ਆਹ ਜ਼ਮੀਨ ਦੀ ਰਜਿਸਟਰੀ ਦੇ ਪੇਪਰ ਨੇ, ਆਹ ਮੈਂ ਜਿਹੜੀ ਹੈ ਜੀ ਉਹ ਜ਼ਮੀਨ ਵੇਚੀ ਆ। ਉਹਨੂੰ ਕੋਈ ਰੋਕ ਟੋਕ ਨਹੀਂ ਹੈਗੀ, ਜਮ੍ਹਾਂ ਕਰਾਉਣ ਦੀ ਕੋਈ ਲਿਮਿਟ ਨਹੀਂ ਹੈ ਜੀ, ਜਵਾਬ ਦੇਣਾ ਪਊਗਾ ਜੀ। ਜੀ ਅੱਗੇ ਸਾਡੇ ਜਿਹੜੇ ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਸਵੇਰੇ ਇੱਕ ਆਪਣੀ ਖਬਰ ਲੱਗੀ ਸੀ ਨਾ, ਜੋ ਬਲੈਕ ਮਨੀ ਤੇ ਸਾਰੀ ਗੱਲ ਚੱਲੀ ਜਾਂਦੀ ਹੈ ਨਾ ਜੀ। ਲਵੇ ਉਹ ਪੈਸੇ ਇਕੱਠੇ ਕਰ ਲਏ ਤਾਂ ਉਹ ਅਡਾਨੀ ਉਹਨੂੰ ਉਹਦਾ ਲੋਨ ਪਾਸ ਕਰਤਾ $1 ਬਿਲੀਅਨ ਦਾ। ਤੁਸੀਂ ਹਾਂਜੀ, ਤੁਹਾਡਾ ਸਵਾਲ ਕੀ ਹੈ? ਮੈਂ ਇਹੀ ਗੱਲ ਵੀ ਉਹ ਸਿਰਫ ਉਹ ਗਰੀਬਾਂ ਕੋਲੋਂ ਇਕੱਠਾ ਕਰਕੇ ਸਿਰਫ ਉਹਨੂੰ ਹੀ ਦੇ ਦੇਣਾ ਹੈ। ਇਹ ਥੈਂਕ ਯੂ ਜੀ। ਦੇਖੋ, ਅੰਬਾਨੀ ਅਡਾਨੀ ਦੋਨੋਂ ਹੀ ਹੈਗੇ ਆ। ਅੰਬਾਨੀ ਵੀ ਹੈਗਾ, ਅਡਾਨੀ ਵੀ ਹੈਗਾ। ਐਕਚੁਅਲੀ ਜਿਨ੍ਹਾਂ ਦੇ ਲੋਨ ਮਾਫ ਕੀਤੇ ਗਏ ਆ, ਇਹ ਚਰਚੇ ਹੀ ਜਿਹੜੇ ਆ ਜੀ ਉਹ ਚੱਲੇ ਜਾਂਦੇ ਆ। ਇਹ ਮਾਮਲਾ ਵੀ ਅਦਾਲਤ ਦੇ ਵਿੱਚ ਹੈਗਾ ਕਿ ਉਹਨਾਂ ਦੇ ਨਾਮ ਜਿਹੜੇ ਆ ਨਾ ਜੀ ਉਹ ਨਸ਼ਰ ਕੀਤੇ ਜਾਣਗੇ, ਕਿੰਨਾ ਦੇ ਲੋਨ ਜਿਹੜੇ ਆ ਉਹ ਮੁਆਫ ਕੀਤੇ ਆ। ਇਸ ਕਰਕੇ ਇਹ ਜਿਹੜੇ ਨਾਮਾਂ ਦੀਆਂ ਅਟਕਲਾਂ ਹੀ ਨੇ ਜੀ ਲੱਗ ਰਹੀਆਂ ਕਿ ਫਲਾਣੇ ਦਾ ਕਿੰਨਾ ਜਿਹੜਾ ਜੀ ਉਹ ਕੀਤਾ ਗਿਆ, ਉਹਦਾ ਕਿੰਨਾ। ਹਾਂ, ਜਿਹੜੀ ਗੱਲ ਸਾਹਮਣੇ ਹੈਗੀ ਆ ਉਹ ਵਿਜੇ ਮਾਲਿਆ ਦੀ ਹੈਗੀ ਆ ਕਿ ਉਹ 9,000 ਕਰੋੜ ਰੁਪਈਆ ਜਿਹੜਾ ਜੀ ਉਹ ਲੈ ਕੇ ਬੈਂਕਾਂ ਦਾ ਇੱਥੋਂ ਇੰਗਲੈਂਡ ਜਾ ਕੇ ਬਹਿ ਗਿਆ। ਮਨਜੀਤ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਲਾਈਨ ਕੱਟੀ ਗਈ ਆ ਮਨਜੀਤ ਸਿੰਘ ਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਕੁਲਵੰਤ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀ ਮੰਨ ਜਿਹੜੇ ਬੈਂਕ 'ਚ ਲੋਕਾਂ ਦੇ ਪੈਸੇ ਪਏ ਹੈਗੇ ਆ, ਉਹਨਾਂ ਦਾ ਕੋਈ ਡਰ ਨਹੀਂ ਹੈਗਾ ਨਾ?
ਕੋਈ ਡਰ ਨਹੀਂ ਜੀ, 1% ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਪੈਸੇ ਤੁਹਾਡੇ ਇੱਥੇ ਸੇਵਿੰਗ ਖਾਤਿਆਂ ਦੇ ਵਿੱਚ ਪਏ ਨੇ, FDਆਂ ਪਈਆਂ ਨੇ, ਬਿਲਕੁਲ ਵੀ ਉਹਦੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਜੀ। 1% ਵੀ ਉਹ ਸੁਰੱਖਿਅਤ ਹੈ ਤੁਹਾਡਾ ਪੈਸਾ ਜੀ, ਜਿਹੜੇ ਪਹਿਲਾਂ ਦੇ ਜਮ੍ਹਾਂ ਨੇ। ਸਰਬਜੀਤ ਸੋਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਪੰਨੂ ਸਾਹਿਬ, ਮੈਂ ਇਹ ਪੁੱਛਣਾ ਸੀਗਾ ਕਿ ਜਿਹੜਾ ਇਸ ਵੇਲਾ ਹੈਲੋ ਮੇਰੀ ਆਵਾਜ਼ ਮੈਨੂੰ ਵਾਪਸ ਆ ਰਹੀ ਆ? ਤੁਹਾਡਾ ਫੋਨ ਆ ਜੀ। ਹਾਂਜੀ ਤੁਸੀਂ ਸਵਾਲ ਕਰ ਦਿਓ ਜੀ। ਹਾਂਜੀ ਜਿਹੜੇ ਨਵਜੋਤ ਸਿੰਘ ਸਿੱਧੂ ਸਾਹਿਬ ਹੋਣੇ ਆ, ਇਹ ਤਾਂ ਚਲੋ ਹੁਣ ਇਸ ਵੇਲੇ ਬਾਹਰ ਹੀ ਹੋ ਗਏ ਆ, ਤੇ ਜਿਹੜਾ ਗਾਂਧੀ ਸਾਹਿਬ ਆ ਉਹਨਾਂ ਨਾਲ ਇਹਨਾਂ ਨੇ ਕੋਈ ਗੱਲਬਾਤ ਚੱਲ ਰਹੀ ਆ ਕਿ ਨਹੀਂ? ਥੈਂਕ ਯੂ ਜੀ। ਮੈਂ ਹੁਣੇ ਹੀ ਮੇਰੇ ਖਿਆਲ ਦੋਨਾਂ ਸਵਾਲਾਂ ਦੇ ਜਵਾਬ ਹੀ ਜਿਹੜੇ ਉਹ ਹੋ ਚੁੱਕੇ ਆ। ਜੇ ਗਾਂਧੀ ਸਾਹਿਬ ਵਾਲਾ ਹੁਣੇ ਦਿੱਤਾ ਵੀ ਕੋਈ ਗੱਲਬਾਤ ਨਹੀਂ ਚੱਲ ਰਹੀ। ਵੈਸੇ ਕੈਨੇਡਾ ਵਾਲਿਆਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫਿਕਰ ਹੈ ਜੀ। ਅੱਗੇ ਜੀ ਹੈਪੀ ਸਤਿ ਸ਼੍ਰੀ ਅਕਾਲ। ਤੁਹਾਡੀ ਵੀ ਲਾਈਨ ਡਰਾਪ ਹੋ ਗਈ ਜੀ। ਹਰਵਿੰਦਰ ਸਿੰਘ ਢਿੱਲੋਂ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਪਤਾ ਨਹੀਂ ਜੀ ਜਾਂ ਸਾਡੇ ਫੋਨ 'ਚ ਖਰਾਬੀ ਆ ਜਾਂ ਤੁਹਾਡੀ ਆਵਾਜ਼ ਨਹੀਂ ਸੁਣਦੀ। ਮਨਜੀਤ ਸਿੰਘ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ 2 ਕੁਐਸਚਨ ਹੈ ਜੀ। ਤੁਹਾਡੇ ਆਪ ਕੋ ਹੈਗਾ ਜੀ, ਮੇਰੀ ਆਵਾਜ਼ ਮੈਨੂੰ ਸੁਣ ਰਹੇ, ਕੋਈ ਪ੍ਰੋਬਲਮ ਹੈਗੀ ਆ? ਹਾਂਜੀ ਹੋ ਸਕਦੀ ਹੈ, ਪਰ ਸਾਨੂੰ ਤੁਹਾਡੀ ਇੱਕ ਠੀਕ ਸੁਣਦੀ। ਤੁਸੀਂ ਦੱਸੋ ਕੀ ਕਹਿਣਾ। ਹਾਂਜੀ ਮੇਰਾ ਇੱਕ ਪਹਿਲਾ ਕੁਐਸਚਨ ਛੋਟਾ ਜਿਹਾ ਇਹ ਆ ਵੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ RSS ਦਾ ਖਾਸ ਬੰਦਾ ਆ, BJP ਦਾ, ਤੇ ਇਹ ਉਹਨਾਂ ਦੀ ਚਾਲ ਤਾਂ ਨਹੀਂ RSS ਦੀ ਕਿਤੇ ਵੀ ਉਹ ਸੀਟਾਂ ਵੱਧ ਲੈਣੀਆਂ ਚਾਹੁੰਦੇ ਹੋਣ ਅਕਾਲੀ ਦਲ ਦੇ ਕੋਲੋਂ, ਤੇ ਇਸ ਕਰਕੇ ਉਹਨੇ ਇਹ ਬੰਦੇ ਜਿਹੜੇ ਹੋਲਡ ਕੀਤੇ ਸੀ, ਬੈਂਸ ਭਰਾ ਤੇ ਇੱਕ ਜਿਹੜੇ ਜਲੰਧਰ ਵਾਲੇ ਨੇ। ਤੇ ਦੂਸਰਾ ਮੇਰਾ ਕੁਐਸਚਨ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਤੇ ਦਾਦੂਵਾਲ ਸੰਤ ਜਿਹੜੇ ਨੇ, ਉਹਨੇ 8 ਤਰੀਕ ਨੂੰ ਜਿਹੜਾ ਮੌਕੇ ਦੀ ਰੈਲੀ ਦੇ ਬਰਾਬਰ ਸਰਬੱਤ ਖਾਲਸਾ ਰੱਖਿਆ, ਇਹ ਕਿਤੇ ਇਹ ਵੀ ਅਕਾਲੀਆਂ ਦੇ ਹੈਲਪ ਦੀ ਇਹਨਾਂ ਦੀ ਚਾਲ ਤਾਂ ਨਹੀਂ ਹੈਗੀ ਵੀ ਬੰਦੇ ਜੀ? ਅਸਲ ਤਾਂ ਮੈਂ ਦੋਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਸਰਬੱਤ ਖਾਲਸਾ ਵਾਲੇ ਮਾਮਲੇ, ਖਬਰ ਵਾਲੇ ਮਾਮਲੇ ਦੇ ਵਿੱਚ ਡਿਟੇਲ ਜਿਹੜੀ ਆ ਜੀ ਉਹ ਸਾਂਝੀ ਕੀਤੀ ਹੈ ਕਿ ਉਹ ਇੱਕ ਧੜੇ ਦਾ ਜਿਹੜਾ ਜੀ ਉਹ ਬਣ ਕੇ ਰਹਿ ਜਾਣਾ ਜੀ। ਸੋ ਇਸ਼ਾਰਾ ਮੇਰਾ ਜਿਹੜਾ ਪਿਛਲਾ ਸਰਬੱਤ ਖਾਲਸਾ ਸੀ ਉਹਦੇ ਵੱਲ ਵੀ ਸੀਗਾ ਜੀ। ਕਿੰਨਾ ਲੋਕਾਂ ਦੇ ਵਿੱਚ ਉਦੋਂ ਜਿਹੜਾ ਜੀ ਉਹ ਰੋਸਾ ਸੀਗਾ, ਉਹ ਸਾਰੇ ਦਾ ਸਾਰਾ ਰੋਸਾ ਜਿਹੜਾ ਸੀਗਾ ਨਾ ਉਹਨੂੰ ਠੁੱਸ ਕਰ ਦਿੱਤਾ ਗਿਆ ਸੀਗਾ ਜੀ। ਉਹ ਕਿਹਦੀ ਸਪੋਰਟ ਹੋਈ ਇਹ ਦੱਸਣ ਦੀ ਜ਼ਰੂਰਤ ਹੀ ਨਹੀਂ ਕਿ ਜੀ, ਤੁਸੀਂ ਆਪ ਹੀ ਸਮਝ ਲਓ। ਜੀ ਸਾਡੇ ਲਾਸਟ ਕਾਲਰ ਨੇ ਜੀ ਪਰਵਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਲਾਈਨ ਖਰਾਬ ਹੈ ਜੀ। ਮੈਂ ਪੁੱਛਣਾ ਚਾਹੁੰਦਾ ਜਿਹੜਾ ਭੈਣ ਭਰਾ ਵਾ ਇਹ ਅਜਹਾਰ ਚ ਲੰਘਦੇ ਜਾਂ ਆਪਣੇ ਜਿਹੜਾ ਸਮਝੌਤਾ ਕੀਤਾ ਆਮ ਪਾਰਟੀ ਨਾਲ ਬਾਕੀ ਸ਼ਾਮਲ ਹੋ ਜਾਣਗੇ। ਤੇ ਬਾਕੀ ਇੱਕ ਭਗਵੰਤ ਮਾਨ ਬਾਰੇ ਆ ਜੀ, ਆਪਣੇ ਉਹ ਚੀਜ਼ ਆਪਣੇ ਜਿਹੜੇ ਇਲਾਕੇ ਜਿਹੜਾ ਆਪਣੇ ਜਿਹੜਾ MP ਆ ਉਹ ਰਿਜ਼ਾਈਨ ਨਹੀਂ ਕਰਨਗੇ, ਉਹਨਾਂ ਪੇਂਟ ਨਹੀਂ ਕੀਤੀ ਜਾਂਦੀ, ਉਹਦੇ ਬਾਰੇ ਦੱਸਿਓ। ਦੇਖੋ ਜਿਹੜੀ ਤਾਂ ਬੈਂਸ ਭਰਾਵਾਂ ਦੀ ਤੁਸੀਂ ਗੱਲ ਕੀਤੀ ਆ, ਉਹ ਆਪਣੇ ਤੌਰ ਦੇ ਉੱਤੇ ਚੋਣ ਲੜਨਗੇ। ਆਮ ਆਦਮੀ ਪਾਰਟੀ ਉਹਨਾਂ ਦੀ ਸਪੋਰਟ ਕਰੂਗੀ, ਉੱਥੋਂ ਆਪਣਾ ਉਮੀਦਵਾਰ ਜਿਹੜਾ ਜੀ ਉਹ ਖੜਾ ਨਹੀਂ ਕਰੂਗੀ। ਇਹ ਸਮਝੌਤਾ ਜਿਹੜਾ ਜੀ ਉਹ ਹੋਇਆ। ਜਿੱਥੋਂ ਤੱਕ ਤੁਸੀਂ ਗੱਲ ਭਗਵੰਤ ਮਾਨ ਹੋਰਾਂ ਦੀ ਕੀਤੀ ਆ, ਰਿਜ਼ਾਈਨ ਦੇਣਾ ਜ਼ਰੂਰੀ ਨਹੀਂ ਹੈ ਜੀ। ਜਿਵੇਂ MP ਦੀ ਉਹ MP ਨੇ, ਉਹਨਾਂ ਨੂੰ ਰਿਜ਼ਾਈਨ ਕਰਨਾ ਜ਼ਰੂਰੀ ਨਹੀਂ ਆ। ਜਿੱਤਣ ਤੋਂ ਬਾਅਦ ਵੀ ਜਿਹੜਾ ਵਿਅਕਤੀ ਆ ਉਹਦੇ ਕੋਲੇ ਚੋਇਸ ਹੁੰਦੀ ਆ, ਜੇ ਉਹ ਸੀਟ ਜਿੱਤ ਜਾਂਦਾ ਕਿ ਉਹਨੇ MLA-ਸ਼ਿਪ ਜਿਹੜੀ ਆ ਉਹ ਰੱਖਣੀ ਆ ਜਾਂ MP-ਸ਼ਿਪ ਜਿਹੜੀ ਆ ਜੀ ਉਹ ਰੱਖਣੀ ਆ। ਇਹ ਲਾਜ਼ਮੀ ਨਹੀਂ ਆ ਜੀ ਰਿਜ਼ਾਈਨ ਦੇਣਾ। ਉਹ ਚੋਣ ਲੜ ਸਕਦੇ ਆ ਬਿਨਾਂ ਅਸਤੀਫਾ ਦਿੱਤੇ ਤੋਂ ਜੀ। ਥੈਂਕ ਯੂ ਜੀ। ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਮਿਹਰਬਾਨੀ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਜੀ ਸੋਮਵਾਰ ਨੂੰ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।